ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਰਸੋਂ ਧਮਕੀ ਆਈ ਸੀ ਵੀ ਇਹਨੂੰ ਅਸੀਂ ਉਡਾ ਦੇਣ। ਕੱਲ ਫੇਰ ਆਈ ਸੀ, ਅੱਜ ਫੇਰ ਆਈ ਹੈ, ਕੱਲ ਨੂੰ ਫੇਰ ਆਊ। ਹੁਣ ਲੋਕ ਕਹਿੰਦੇ ਆ ਵੀ ਦੀਪਕਾ ਲੂਥਰਾ ਵਾਰੀ ਤਾਂ ਬੜੀ ਛੇਤੀ ਲੱਭ ਕੇ ਉਹਨਾਂ ਨੂੰ ਚੱਕ ਲਿਆਏ ਸੀ। ਹੁਣ 3 ਦਿਨ ਹੋ ਗਏ ਹਰ ਰੋਜ਼ ਧਮਕੀਆਂ ਦੇ ਰਿਹਾ ਕੋਈ ਬੰਦਾ, ਤੇ ਹੁਣ ਉਹ ਪੁਲਿਸ ਦਾ ਸਾਈਬਰ ਸੈੱਲ ਜਾਂ ਸਰਕਾਰ ਕਿੱਥੇ ਮਰੀ ਹੋਈ ਹੈ। ਹਾਲਾਂਕਿ ਗੱਲ ਕੋਈ ਐਡੀ ਨਹੀਂ, ਇੱਕ ਜਿਹੜੇ ਬੰਦੇ ਨੂੰ ਵਹਿਮ ਆ ਨਾ ਕਿ ਜੀ ਫੜਿਆ ਹੀ ਨਹੀਂ ਜਾ ਸਕਦਾ, ਮੋਦੀ ਨੂੰ ਧਮਕੀ ਦੇ ਕੇ ਦੇਖੋ, ਢੋਭਾਲ ਨੂੰ ਕੁਝ ਕਹਿ ਕੇ ਦੇਖੋ, 15 ਸਕਿੰਟ 'ਚ ਲੱਭ ਕੇ ਲਿਆਉਣਗੇ ਵੀ ਇੱਥੋਂ ਆਈ ਹੈ। ਪਤਾ ਇਹਨਾਂ ਨੂੰ ਸਾਰਾ ਕੁਝ ਹੀ ਆ ਵੀ ਕਿੱਥੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਕੌਣ ਦੇ ਰਿਹਾ। ਪਰ ਸਿੱਖਾਂ ਨੂੰ ਅਲਝਾਉਣਾ, ਦੁਖੀ ਕਰਨਾ ਵੀ ਉਧਰ ਤਾਂ ਤੁਹਾਡੇ ਇਸ਼ਟ ਦੀ ਇਹ ਅਦਬੀ ਵਾਲਾ ਜਿਹੜਾ ਮਾਮਲਾ, ਉਹਦੇ ਬਾਰੇ ਜਿਹੜਾ ਆਪਣਾ ਅਸੈਂਬਲੀ ਆ ਉਹ 'ਚ ਚਰਚਾ ਹੋ ਰਹੀ ਆ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਅਸੀਂ 9ਵੇਂ ਪਾਤਸ਼ਾਹ ਦਾ ਦਿਹਾੜਾ ਮਨਾਉਣਾ, ਤੁਸੀਂ ਕਿੱਧਰ ਤੁਰੇ ਫਿਰਦੇ, ਤੁਹਾਨੂੰ ਟਿਕਣ ਦੇਵਾਂਗੇ ਤਾਂ ਮਨ। 9ਵੇਂ ਪਾਤਸ਼ਾਹ ਦੀ ਸ਼ਹਾਦਤ ਜਾਂ 18ਵੀਂ ਸਦੀ 'ਚ ਸਿੱਖਾਂ ਦੇ ਅਹਿਸਾਨ ਜਿਹੜੇ ਨੇ ਉਹ ਬੜਾ ਚਾਹੁੰਦੇ ਆ। ਹੁਣ ਉਹ ਇਹ ਬਣਾਉਣਾ ਚਾਹੁੰਦੇ ਆ ਤੇ ਸਿੱਖੋ ਅਸੀਂ ਆ ਜਿਨ੍ਹਾਂ ਨੇ ਤੁਹਾਡਾ ਧਰਮ ਬਚਾਇਆ, ਜਿਨ੍ਹਾਂ ਨੇ ਤੁਹਾਡੇ ਧਰਮ ਅਸਥਾਨ ਬਚਾਏ। ਸੋ ਜੇ ਕਿਤੇ ਸੱਤਾ 'ਚ ਸਰਕਾਰ 'ਚ ਹੋਣ ਕਰਕੇ ਕੋਈ ਕੰਮ ਕਰਨਾ ਪੈ ਜੇ, ਜਦੋਂ ਹੀ ਹਿੰਦੂ ਅੱਤਵਾਦੀ ਰੌਲਾ ਪਾ ਲੈਂਦੇ ਆ। ਦੇਖੋ ਜੀ, ਅਫਗਾਨਿਸਤਾਨ ਦੇ ਵਿੱਚੋਂ ਸਿੱਖਾਂ ਦੇ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਮੋਦੀ ਨੇ ਬਚਾਇਆ। ਭਾਰਤੀ ਤੰਤਰ ਇਹ ਉਹੀ ਆ ਨਾ ਜਿਹਨੇ ਜੂਨ 84 ਦੇ ਵਿੱਚ ਜਿਹੜੇ ਫੌਜੀਆਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹਨਾਂ ਨੂੰ ਬਾਅਦ ਚ ਸਨਮਾਨਿਤ ਕੀਤਾ ਸੀ। ਅੱਜ ਉਸੇ ਸਿਸਟਮ ਤੋਂ ਜਿਹੜੇ ਸਿੱਖ ਲਿਲਕੜੀਆਂ ਜਿਹੀਆਂ ਲੈਂਦੇ ਫਿਰਦੇ ਆ ਕਿ ਹਾਏ ਸਾਡਾ ਦਰਬਾਰ ਸਾਹਿਬ ਬਚਾ ਜਾਓ, ਇਹ ਗੱਲ ਕੋਈ ਬਣਦੀ ਹੈ? ਬਿਲਕੁਲ ਹੀ ਅਸੀਂ ਇੰਡੀਆ ਦੇ ਮੁਤਾਜ ਨਹੀਂ ਹੋਣੇ ਚਾਹੀਦੇ। ਪਰ ਕਮਾਲ ਹੋਈ ਪਈ ਆ, ਸਾਨੂੰ ਸਾਡੇ ਇਸ਼ਟ ਦੀ ਜਦੋਂ ਕੋਈ ਗੱਲ ਆਉਂਦੀ ਆ ਤਾਂ ਅਸੀਂ ਅਸੈਂਬਲੀ ਤੋਂ ਮਿੰਟਾਂ ਤਾਲੇ ਕਰਦੇ ਆ ਕਿ ਜੀ ਬਣਾਓ ਇੱਕ ਟ੍ਰਿਪ, ਉੱਤੇ ਚੜਿਆ ਫਿਰਦਾ ਟਾਵਰ ਤੇ ਦੂਜੇ ਪਾਸੇ ਸਾਡੇ ਚਿੱਠੀਆਂ ਲਿਖ ਲਿਖ ਕੇ ਕਹਿਣ ਲੱਗੇ ਹੋਏ ਨੇ। ਇਹ ਸਾਡੇ ਇਤਿਹਾਸ ਅਤੇ ਫਲਸਫੇ ਦੇ ਬਿਲਕੁਲ ਉਲਟ ਗੱਲ ਵਾ। ਜੇਕਰ ਅੱਜ ਦਰਬਾਰ ਸਾਹਿਬ ਦੇ ਉੱਤੇ ਧਮਕੀਆਂ ਆਈਆਂ, ਕਿੰਨੇ ਕੁ ਹਿੰਦੂਆਂ ਨੂੰ ਦੁੱਖ ਲੱਗੇ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜਿਹੜਾ ਆਪਾਂ ਇਹ ਪਖੰਡ ਕਰਦੇ ਆ ਨਾ ਕਿ ਦਰਬਾਰ ਸਾਹਿਬ ਸਰਬ ਸਾਂਝਾ ਹੈ, ਜਾਂ ਆਪਾਂ ਕਹਿੰਦੇ ਆ ਕਿ ਸਰਬ ਸਾਂਝਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਬਿਲਕੁਲ ਸਰਬ ਸਾਂਝਾ ਨਹੀਂ। ਜਦੋਂ ਇਹ ਕਿਹਾ ਜਾਂਦਾ ਕਿ ਜੀ ਇਹ ਸਰਬ ਸਾਂਝਾ ਹੈ, ਅਸੀਂ ਜਿਵੇਂ ਐਵੇਂ ਤੁਰੇ ਫਿਰਦੇ ਆ, ਉਹ ਨਹੀਂ ਭਾਈ। ਜਦੋਂ ਇਸ ਨੂੰ ਅੱਗਾਂ ਲੱਗਦੀਆਂ ਨੇ, ਜਦੋਂ ਇਹਦੀ ਬੇਅਦਬੀ ਹੁੰਦੀ ਆ, ਉਦੋਂ ਖੂਨ ਦੇ ਹੰਝੂ ਕੱਲੇ ਸਿੱਖ ਰੋਂਦੇ ਆ, ਬਾਕੀਆਂ ਨੂੰ ਤਾਂ ਤਕਲੀਫ ਹੁੰਦੀ ਹੋਈ ਨਹੀਂ। ਉਹ ਇਸੇ ਕਰਕੇ ਹੀ ਪੰਜਾਬੀ ਨੂੰ ਨਫ਼ਰਤ ਕਰਦੇ ਆ ਜਿਹੜੇ ਲੋਕ, ਉਹ ਇਸੇ ਕਰਕੇ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਟੁੱਟ ਜਾਣਗੇ ਸਿੱਖ ਆਪੇ ਜਦੋਂ ਬੋਲੀ ਛੱਡ ਦੇਣਗੇ। ਗੁਰੂ ਗ੍ਰੰਥ ਸਾਹਿਬ ਦੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਰਾਖੀ ਦੇ ਜ਼ਿੰਮੇਵਾਰੀ ਵਾਲੇ ਫਰਜ਼ ਸਿੱਖਾਂ ਨੂੰ ਨਿਭਾਉਣੇ ਚਾਹੀਦੇ। ਆਪਾਂ ਭੱਜ ਕੇ ਉਸ ਇੰਡੀਅਨ ਡੀਪ ਸਟੇਟ ਦੇ ਮਿੰਟਾਂ ਤਾਲਿਆਂ ਤੇ ਗਏ ਹੋਏ ਆ, ਜਿਹਦਾ ਦਾ ਕੰਮ ਹੀ ਇਹ ਆ ਕਿ ਸਿੱਖਾਂ ਨੂੰ ਦੁਖੀ ਕਰਨਾ। ਜਿੱਦਣ ਧਮਕੀ ਆਈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਸਿੱਖ ਕੀ ਕਰਨਗੇ, ਪਰ ਅਜੇ ਸਿੱਖਾਂ ਦੀਆਂ ਪੂਰੀਆਂ ਚੀਕਾਂ ਨੇ ਨਾ ਪਈਆਂ। ਫਿਰ ਦੂਜੇ ਦਿਨ ਦਵਾਈ, ਅੱਜ ਫੇਰ ਦਵਾਈ। ਇਹ ਧਮਕੀਆਂ ਐਂ ਆਉਣਗੀਆਂ ਕਿਉਂਕਿ ਮੋਦੀ ਮਹਾਨ ਬਣਾਉਣ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਫੌਜਾ ਸਿੰਘ, ਸਰਦਾਰ ਫੌਜਾ ਸਿੰਘ, ਜਿਹੜੇ ਸਾਰੀ ਦੁਨੀਆ ਦੇ ਵਿੱਚ ਜਾਣੀ ਪਛਾਣੀ ਸ਼ਖਸੀਅਤ ਸੀ ਤੇ ਐਡੀ ਲੰਮੀ ਉਮਰ ਦੇ ਵਿੱਚ 1911 ਦਾ ਉਹਨਾਂ ਦਾ ਜਿਹੜਾ ਹੈਗਾ ਜਨਮ ਮੰਨਿਆ ਜਾਂਦਾ। ਜਿਸ ਤਰੀਕੇ ਨਾਲ ਹਾਦਸੇ ਦੇ ਵਿੱਚ ਵੀ ਸੜਕ ਤੇ ਜਾਂਦੇ ਸੀਗੇ ਜੀ, ਇਹ ਹਾਦਸਾ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਕਿਉਂਕਿ ਸਾਡੀ ਕੌਮ ਦੇ ਨਾਲ ਇਹੋ ਜਿਹੇ ਹਾਦਸੇ ਜਦੋਂ ਵਾਪਰਦੇ ਆ ਤਾਂ ਸਾਨੂੰ ਹਰ ਵਾਰੀ ਇੱਕ ਝਟਕਾ ਲੱਗਦਾ। ਤੇ ਇਸੇ ਕਰਕੇ ਜਦੋਂ ਦੀਪ ਸਿੱਧੂ ਬਾਰੇ ਖਬਰ ਆਈ ਸੀ, ਉਦੋਂ ਵੀ ਸਾਡੀ ਕੌਮ ਨੇ ਸਰਕਾਰੀ ਪੱਖ ਦੇ ਉੱਤੇ 1 ਸਕਿੰਟ ਵਿੱਚ ਯਕੀਨ ਨਹੀਂ ਸੀ ਕੀਤਾ ਕਿ ਜੀ ਇੱਕ ਸਧਾਰਨ ਐਕਸੀਡੈਂਟ ਵਾ। ਅੱਜ ਤੱਕ ਵੀ ਸਾਡੀ ਕੌਮ ਨੂੰ ਇਹ ਹੈ ਕਿ ਉੱਥੇ ਉਹ ਕਤਲ ਕੀਤਾ ਗਿਆ। ਤੋਂ ਸਰਦਾਰ ਫੌਜਾ ਸਿੰਘ, ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਜਾਂ ਵੀਡੀਓ ਪੱਗ ਦੇ ਨਾਲ ਨੇ, ਉਹ ਦੜਾਕ ਸੀ ਤੇ ਬਹੁਤ ਵਧੀਆ ਦੌੜਾਕ ਹੋਣ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੇ ਪੱਗ ਸਿਰ ਤੇ ਰੱਖੀ। ਉਹਨਾਂ ਦੀ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਨੂੰ ਕਿਹਾ ਗਿਆ ਸੀ ਕਿ ਪੱਗ ਲਾ ਦੇ, ਤੇ ਮੈਂ ਆਖਿਆ ਮੈਨੂੰ ਤੁਸੀਂ ਰਹਿਣ ਦਿਓ, ਛੱਡ ਦਿਓ, ਮੈਂ ਨਹੀਂ ਇਹੋ ਜਿਹੇ ਕੰਮ ਕਰ ਸਕਦਾ। ਉਹਨਾਂ ਦੀ ਇਹ ਜਿਹੜੀ ਵੀਡੀਓ ਆ ਜਾਂ ਉਹਨਾਂ ਦੀ ਜਿਹੜੀ ਦਿੱਖ ਵਾ, ਜਿਸ ਤਰੀਕੇ ਨਾਲ ਉਹ ਖੰਡੇ ਕਿਰਪਾਨ ਵਾਲੀ ਜਿਹੜੇ ਹੈਗੇ ਕੱਪੜੇ ਪਹਿਨਦੇ ਸੀ, ਜਾਂ ਉਹਨਾਂ ਦੀ ਜਿਹੜੀ ਸਾਡੇ ਜਿਵੇਂ ਆਮ ਘਰਾਂ ਦੇ ਸਾਡੇ ਤਾਏ ਚਾਚੇ
ਸਾਡੇ ਦਾਦੇ ਨਾਨੇ ਸਾਡੇ ਬਜ਼ੁਰਗਾਂ ਵਾਂਗੂ ਉਹਦਾ ਚਿਹਰਾ ਮੋਹਰਾ ਉਦੋਂ। ਉਹ ਇਹ ਸਾਨੂੰ ਸਾਰੀ ਦੁਨੀਆ ਵਿੱਚ ਜਿਹੜੇ ਬਹੁਤ ਸਾਰੇ ਸਾਡੇ ਸਿੱਖ ਬੱਚੇ ਆਪਦੀ ਆਇਡੈਂਟੀਟੀ ਨੂੰ ਅੱਡ ਅੱਡ ਕਾਰਨਾਂ ਕਰਕੇ ਛੱਡ ਰਹੇ ਨੇ। ਕਈ ਮੂੰਹ ਸਿਰ ਬਣਾ ਲੈਂਦੇ ਆ, ਕਈ ਗੋਰਿਆਂ ਵਾਂਗੂ ਪ੍ਰਭਾਵਿਤ ਹੋ ਕੇ ਉਹੋ ਜਿਹਾ ਬਣਾ ਲੈਂਦੇ ਆ, ਕੋਈ ਕਾਲਿਆਂ ਵਰਗੇ, ਮਤਲਬ ਬਹੁਤ ਕੁਝ ਕਰਦੇ ਆ। ਉਹਨਾਂ ਸਾਰਿਆਂ ਨੂੰ ਫੌਜਾ ਸਿੰਘ ਆਪ ਦਾ ਜਿਹਾ ਲੱਗਦਾ ਸੀ ਵੀ ਬਾਪੂ ਫੌਜਾ ਸਿੰਘ ਸਾਡਾ ਹੈ, ਤੇ ਉਹਨੂੰ ਇੰਨਾ ਪਿਆਰ ਸਤਿਕਾਰ ਮਿਲ ਰਿਹਾ ਸੀ। ਇੱਕਦਮ ਉਹਦੇ ਜਦੋਂ ਮਾਰੇ ਜਾਣ ਦੀ, ਕਤਲ ਦੀ ਖਬਰ ਆਈ ਤਾਂ ਸੁਭਾਵਿਕ ਸੀਗਾ ਕਿ ਲੋਕਾਂ ਨੂੰ ਲੱਗਿਆ ਕਿ ਇਹ ਹਾਦਸਾ ਐਵੇਂ ਕਿਵੇਂ ਨਹੀਂ। ਬੇਸ਼ੱਕ ਜਿਹੜਾ ਉਹ ਫਾਰਚੂਨਰ ਕਾਰ ਵਾਲਾ ਹੈਗਾ, ਉਹ ਕੈਨੇਡਾ ਤੋਂ ਆਇਆ ਬੰਦਾ ਦੱਸਿਆ ਜਾਂਦਾ, ਤੇ ਉਹ ਫੜਿਆ ਵੀ ਗਿਆ। ਅੱਜ ਪ੍ਰੈਸ ਕਾਨਫਰੰਸ ਵੀ ਆ ਗਈ। ਪਰ ਸੱਚੀ ਗੱਲ ਇਹ ਆ ਕਿ ਬਹੁਤ ਸਾਰੇ ਸਾਡੇ ਕੌਮ ਦੇ ਹਿੱਸੇ ਨੂੰ ਇਹ ਸਧਾਰਨ ਹਾਦਸਾ ਨਹੀਂ ਲੱਗਦਾ, ਲੱਗਣਾ ਵੀ ਨਹੀਂ ਚਾਹੀਦਾ। ਸਾਨੂੰ ਹਰ ਗੱਲ ਤੇ ਸ਼ੱਕ ਕਰਨਾ ਚਾਹੀਦਾ। ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਇੰਡੀਅਨ ਸਿਸਟਮ ਹਰ ਉਸ ਸ਼ਖਸ ਨੂੰ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਜਾਂ ਸਿੱਖਾਂ ਦੇ ਆਇਡੈਂਟੀਟੀ ਨੂੰ ਦੁਨੀਆ 'ਚ ਪ੍ਰਗਟਾਉਂਦਾ ਹੋਵੇ, ਉਹਨੂੰ ਆ ਨਿਸ਼ਾਨੇ ਤੇ ਰੱਖਦੇ ਆ। ਉਸ ਸਿੱਖ ਨੂੰ ਸ਼ਾਇਦ ਕਦੇ ਵਹਿਮ ਪੈ ਸਕਦਾ ਵੀ ਮੈਂ ਤਾਂ ਸਧਾਰਨ ਜੀ ਜ਼ਿੰਦਗੀ ਜਿਉਣਾ, ਪਰ ਲਾਲਿਆਂ ਨੂੰ, ਹਿੰਦੂਆਂ ਨੂੰ, ਹਿੰਦੂ ਅੱਤਵਾਦੀਆਂ ਨੂੰ ਬੜੀ ਤਕਲੀਫ ਆ ਉਹਨਾਂ ਸਿੱਖਾਂ ਤੋਂ ਜਿਹੜੇ ਸਿੱਖੀ ਦਾ ਸਿੰਬਲ ਬਣ ਕੇ, ਬਿੰਬ ਬਣ ਕੇ ਸਾਰੀ ਦੁਨੀਆ 'ਚ ਜਾਂਦੇ। ਤੋ ਫੌਜਾ ਸਿੰਘ ਬਜ਼ੁਰਗ ਸੀ, ਬੜੀ ਲੰਮੀ ਉਮਰ ਹੋ ਗਈ ਸੀ। ਉਹਨਾਂ ਨੇ ਇਸ ਧਰਤੀ ਤੋਂ ਜਾਣਾ ਹੀ ਸੀ ਇੱਕ ਨਾ ਇੱਕ ਦਿਨ, ਪਰ ਲੱਗਦਾ ਕਿ ਅਜੇ ਹੋਰ ਜਿਉਂ ਲੈਂਦੇ। ਹਾਲਾਂਕਿ ਐਡੀ ਵੱਡੀ ਉਮਰ ਦੇ ਵਿੱਚ ਵੀ ਜਿਸ ਤਰੀਕੇ ਨਾਲ ਉਹ ਹੱਸ ਕੇ ਗੱਲ ਕਰਦੇ ਸੀ, ਜਿਸ ਤਰੀਕੇ ਨਾਲ ਉਹ ਸਾਡੀ ਕੌਮ ਦੇ ਇੱਕ ਬਜ਼ੁਰਗ ਚਿਹਰੇ ਦੇ ਰੂਪ 'ਚ ਸਾਰੀ ਦੁਨੀਆ ਦੇ ਵਿੱਚ ਸਤਿਕਾਰੇ ਜਾਂਦੇ ਸੀ, ਉਹ ਸਾਰਾ ਕੁਝ ਆਪਦੀ ਥਾਂ ਤੇ। ਪਰ ਉਹਨਾਂ ਦਾ ਜਿਹੜਾ ਜਾਣਾ ਹੈ ਨਾ, ਉਹ ਦਿਲ ਨੂੰ ਇੱਕ ਵਾਰੀ ਝਟਕਾ ਜਿਹਾ ਜ਼ਰੂਰ ਦੇ ਗਏ। ਖੈਰ, ਇਹ ਜਿਹੜਾ ਮੁੰਡਾ ਕੈਨੇਡਾ ਤੋਂ ਆਇਆ ਜਿਹਨੇ ਗੱਡੀ ਦਾ ਐਕਸੀਡੈਂਟ ਕੀਤਾ, ਜੇ ਕਦੇ ਉਦੋਂ ਹੀ ਉਹ ਚੱਕ ਕੇ ਹਸਪੀਟਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ, ਸਾਂਭ ਸੰਭਾਲ ਕਰਦਾ, ਤਾਂ ਸ਼ਾਇਦ ਉਹਦੇ ਤੇ ਇੰਨਾ ਗੁੱਸਾ ਜਿਹਾ ਨਾ ਆਉਂਦਾ। ਹੁਣ ਤਾਂ ਉਹਦੇ ਤੇ ਬਹੁਤ ਗੁੱਸਾ ਆਉਂਦਾ ਵੀ ਤੂੰ ਗੱਡੀ ਭਜਾ ਕੇ ਲੈ ਗਿਆ, ਫੜਿਆ ਤਾਂ ਤੂੰ ਫੇਰ ਵੀ ਗਿਆ। ਪਰ ਖੈਰ, ਉਸ ਰੱਬ ਦਾ, ਉਸ ਵਾਹਿਗੁਰੂ ਦਾ ਭਾਣਾ। ਜਿਹੜੀ ਅਗਲੀ ਗੱਲ ਆ ਉਹ ਇਹ ਆ ਕਿ ਕੱਲ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨਾਂ ਦੇ ਇੱਕ ਬਾਦਲ ਦਲ ਦੇ ਸਾਬਕਾ ਵਿਧਾਇਕ ਨੂੰ, ਜਿਹੜਾ ਕਿ ਤਰਨਤਾਰਨ ਹਲਕੇ ਤੋਂ 3 ਵਾਰੀ ਵਿਧਾਇਕ ਰਿਹਾ, ਉਹਨੂੰ ਪਾਰਟੀ ਜੁਆਇਨ ਕਰਾਈ। ਤੇ ਉੱਥੇ ਤਰਨਤਾਰਨ ਹਲਕੇ ਤੋਂ ਇਹਨਾਂ ਦਾ ਜਿਹੜਾ ਵਿਧਾਇਕ ਸੀ ਕਸ਼ਮੀਰ ਸਿੰਘ ਸੋਹਲ, ਉਹਦੀ ਮੌਤ ਹੋ ਗਈ ਸੀ, ਤੇ ਉਹ ਸੀਟ ਉੱਤੇ ਵਿਧਾਨ ਸਭਾ ਦੀ ਚੋਣ ਹੋਣੀ ਆ। ਤੇ ਇਸ ਹਲਕੇ ਵਿੱਚ ਕਦੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਜ਼ਿਕਰ ਚੱਲਿਆ, ਕਦੇ ਭਾਈ ਅਮਰਤਪਾਲ ਸਿੰਘ ਦੀ ਧਿਰ ਵੱਲੋਂ, ਕਈ ਹੋਰਾਂ ਦੇ ਨਾਂ। ਅਜੇ ਇਹ ਸਪਸ਼ਟ ਨਹੀਂ ਹੈਗਾ ਕਿ ਉਹਨਾਂ ਵੱਲੋਂ ਕਿਹਨੇ ਚੋਣ ਲੜਨੀ ਆ। ਪਰ ਇਹ ਜਿਹੜਾ ਹਰਮੀਤ ਸਿੰਘ ਸੰਧੂ ਨੇ ਜਦੋਂ ਪਾਰਟੀ ਜੁਆਇਨ ਕੀਤੀ ਆ, ਆਮ ਆਦਮੀ ਪਾਰਟੀ, ਇਹਦੇ ਨਾਲ ਦੀ ਨਾਲ ਹੀ ਅਖਬਾਰਾਂ 'ਚ ਖਬਰਾਂ ਛਪ ਗਈਆਂ ਵੀ ਤਰਨਤਾਰਨ ਤੋਂ ਇਹ ਬੰਦਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋ। ਜਦੋਂ ਕਿਸੇ ਇਹੋ ਜਿਹੇ ਬੰਦੇ ਦੇ ਬਾਰੇ ਖਬਰ ਆਉਂਦੀ ਆ, ਫਿਰ ਹੋਰ ਖਬਰਾਂ ਵੀ ਆ ਜਾਂਦੀਆਂ ਸਾਹਮਣੇ। ਖਬਰ ਦੀ ਖਬਰ ਲੈਣਾ ਸਾਡਾ ਧੰਦਾ, ਸਾਡਾ ਕੰਮ ਆ ਜੀ। ਸੋ ਸੋਸ਼ਲ ਮੀਡੀਆ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਬੀਤੇ ਦੌਰ ਦੀਆਂ ਪੋਸਟਾਂ ਤੇ ਬੀਤੇ ਸਮੇਂ ਦੀਆਂ ਜਿਹੜੀਆਂ ਵੀਡੀਓ ਕਾਨਫਰੰਸਾਂ ਨੇ ਉਹ ਘੁੰਮ ਰਹੀਆਂ ਨੇ, ਜਿਹਦੇ ਵਿੱਚ ਬੜਾ ਠੋਕ ਵਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਹਰਮੀਤ ਸਿੰਘ ਸੰਧੂ ਮਜੀਠੀਆ ਹੀ ਆ, ਇਹ ਤਾਂ ਜੀ ਚਿੱਟੇ ਦਾ ਕਾਰੋਬਾਰ ਕਰਦਾ, ਇਹ ਤਾਂ ਜੀ ਨਸ਼ਾ ਫਲਾਨ ਟੀਨ, ਜੋ ਕੁਛ ਮਤਲਬ ਏਦਾਂ। ਤੇ ਉਹ ਇੰਨਾ ਜ਼ਿਆਦਾ ਕੁਝ ਬੋਲੇ ਹੋਏ ਨੇ ਵੀ ਇਸ ਬੰਦੇ ਦਾ ਅੱਜ ਜਦੋਂ ਆਮ ਆਦਮੀ ਪਾਰਟੀ ਜੁਆਇਨ ਕਰਾਉਣ ਤੋਂ ਬਾਅਦ ਉਹਨੂੰ ਤਰਨਤਾਰਨ ਤੋਂ ਵਿਧਾਇਕ ਦੀ ਸੀਟ ਦਿੱਤੀ ਜਾ ਰਹੀ ਆ, ਤਾਂ ਲੋਕਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੋਣਾ ਜਾਂ ਇਸ ਗੱਲ ਦੇ ਉੱਤੇ ਚਰਚਾ 'ਚ ਆਉਣਾ ਸੁਭਾਵਿਕ ਸੀ। ਪਰ ਆਮ ਆਦਮੀ ਪਾਰਟੀ ਨੇ ਤਾਂ ਜਿਵੇਂ ਮਾਝੇ ਦੇ ਵਿੱਚ ਇਉਂ ਮਿਥਿਆ ਹੋਵੇ ਕਿ ਮਜੀਠੀਏ ਦੇ ਜਿੰਨੇ ਵੀ ਹਮਾਇਤੀ ਨੇ ਉਹਨਾਂ ਨੂੰ ਘੇਰ ਘੂਰ ਕੇ ਖੁੱਡੇ 'ਚ ਵਾੜਨਾ। ਮਜੀਠੀਏ ਦਾ ਇੱਕ ਹਮਾਇਤੀ ਤਲਵੀਰ ਸਿੰਘ ਆ, ਉਹਨੂੰ ਮਜੀਠੇ ਹਲਕੇ ਤੋਂ ਹੀ
MLA ਦੀ ਚੋਣ ਲੜਾਉਣ ਦੇ ਲਈ ਉੱਥੇ ਇੰਚਾਰਜ ਲਾ ਦਿੱਤਾ ਹੋਇਆ। ਹੁਣ ਤਾਂ ਲੋਕ ਇਹ ਵੀ ਕਹਿੰਦੇ ਆ ਵੀ ਜੇ ਕਿਤੇ ਮਜੀਠੀਆ ਇਹਨਾਂ ਨਾਲ ਗੱਲ ਡਨ ਕਰ ਲੈਂਦਾ, ਇਹਨਾਂ ਨੇ ਤਾਂ ਉਹਨੂੰ ਕਲੀਨ ਚਿੱਟ ਦੇ ਦੇਣੀ ਸੀ। ਜਾਣੀ ਕਿ ਜਿਵੇਂ ਮੋਦੀ ਹੁਣੀ ਕਰਦੇ ਆ ਨਾ, ਵੀ ਕਿਸੇ ਵੀ ਬੰਦੇ ਨੂੰ ਬਦਨਾਮ ਕਰਦੇ ਆ, ਇਹ ਤਾਂ ਕਰਪਸ਼ਨ ਕਰਦਾ ਜੀ, ਇਹ ਤਾਂ ਮਾੜਾ, ਇਹ ਤਾਂ ਭੈੜਾ। ਜਿੱਦਣ ਉਹ BJP ਜੁਆਇਨ ਕਰ ਲੈਂਦਾ, ਫਿਰ ਵਾਸ਼ਿੰਗ ਪਾਊਡਰ ਨਿਰਮਾ ਚ ਧੋ ਕੇ ਫਿਰ ਕਹਿੰਦੇ ਇਹਦਾ ਦਾ ਬੰਦਾ ਵਧੀਆ ਕੋਈ ਹੈ ਹੀ ਨਹੀਂ। ਆਮ ਆਦਮੀ ਪਾਰਟੀ ਤੇ ਖਾਸ ਆਦਮੀ ਪਾਰਟੀ ਜਾਣੀ ਕਿ BJP, ਦੋਨੇ ਪਾਰਟੀਆਂ ਦਾ ਇਹੀ ਧੰਦਾ ਵੀ ਪਹਿਲਾਂ ਕਿਸੇ ਵੀ ਬੰਦੇ ਨੂੰ ਰੱਜ ਕੇ ਗੰਦਾ ਕਹੋ, ਜਿੱਦਣ ਉਹ ਪਾਰਟੀ ਜੁਆਇਨ ਕਰ ਲਵੇ, ਖੁੱਡੇ 'ਚ ਵੜ ਜਾਵੇ, ਫਿਰ ਉਹਨੂੰ ਕਹੋ ਵੀ ਇਹਦੇ ਜਿੰਨਾ ਤਾਂ ਦੁੱਧ ਧੋਤਾ ਕੋਈ ਬੰਦਾ ਧਰਤੀ ਤੇ ਹੈ ਹੀ ਨਹੀਂ। ਤੇ ਅੱਗੇ ਲੋਕ ਇਹੋ ਜਿਹੀਆਂ ਗੱਲਾਂ ਦੀ ਸ਼ਰਮ ਮੰਨਦੇ ਹੁੰਦੇ ਸੀ ਪਾਰਟੀਆਂ ਵੱਲ, ਪਰ ਅੱਜ ਦੇ ਸਮੇਂ 'ਚ ਅਖਲਾਕ ਦਾ, ਕਿਰਦਾਰ ਦਾ ਕੋਈ ਕੰਮ ਹੀ ਨਹੀਂ। ਕੋਈ ਸ਼ਰਮ ਹਿਆ ਨਹੀਂ ਹੁੰਦੀ ਇਹਨਾਂ ਸਿਆਸੀ ਭਲਵਾਨਾਂ ਨੂੰ ਕਿ ਜਿਹਨੂੰ ਇੰਨਾ ਰੱਜ ਕੇ ਭੰਡਦੇ ਆ ਉਹਨੂੰ ਫਿਰ ਆਪਦਾ ਜਿਹੜਾ ਹੈਗਾ ਹੀਰੋ ਬਣਾ ਲੈਂਦੇ ਆ। ਜਿੰਨੀਆਂ ਗਲਤ ਬਿਆਨੀਆਂ ਆਮ ਆਦਮੀ ਪਾਰਟੀ ਕਰ ਚੁੱਕੀ ਆ, ਉਸ ਹਿਸਾਬ ਨਾਲ ਤਾਂ ਬਸ ਰੱਬ ਦਾ ਨਾਂ ਹੀ ਹੈ। ਖੈਰ, ਇਹ ਜਿਹੜੀ ਖਬਰ ਅੱਜ ਹਰਮੀਤ ਸੰਧੂ ਵਾਲੀ ਆਈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਰੌਣਕਾਂ ਲਾਊ, ਕਿਉਂਕਿ ਇਹ ਇੱਕ ਇਹੋ ਜਿਹਾ ਹਲਕਾ ਤਰਨਤਾਰਨ ਜਿੱਥੇ ਜਦੋਂ ਇਲੈਕਸ਼ਨ ਹੋਣੀ ਆ ਤਾਂ ਜਿਹੜੇ ਵਿਰੋਧੀ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਤੋਂ, ਉਹਨਾਂ ਕੋਲੇ ਕਹਿਣ ਸੁਣਨ ਨੂੰ ਬੜਾ ਕੁਝ ਹੋਵੇ। ਬਾਦਲ ਧੜੇ ਦਾ ਉਮੀਦਵਾਰ ਵੀ ਹੋਏਗਾ, ਬਾਦਲ ਦਲ ਦੇ ਆਗੂ ਵੀ ਉੱਥੇ ਬੋਲਣਗੇ, ਪਰ ਕੀ ਬੋਲ ਸਕਣਗੇ ਉਹ? ਤੁਹਾਡੇ ਨਾਲ ਤਾਂ ਸੀਗਾ ਭਾਈ ਹੁਣ ਤੱਕ। ਜਿਹੜੇ ਇਲਜ਼ਾਮ ਇਹ ਤੇ ਤੁਸੀਂ ਲਾਉਂਦੇ ਹੋ, ਉਹ ਇਲਜ਼ਾਮ ਤਾਂ ਫਿਰ ਉਦੋਂ ਵੀ ਸੀ ਜਦੋਂ ਤੁਹਾਡੇ ਨਾਲ ਹੁੰਦਾ ਸੀ। ਅਸਲੀ ਜਿਹੜੀ ਇਸ ਹਰਮੀਤ ਸਿੰਘ ਸੰਧੂ ਦੇ ਖਿਲਾਫ ਬਾਦਲਕਿਆਂ ਦੇ ਵਿੱਚ ਰਹਿਣ ਕਰਕੇ ਜਿਹੜੇ ਇਹਦੇ ਦੋਸ਼ ਹੋਣਗੇ, ਤੇ ਹੁਣ ਆਮ ਆਦਮੀ ਪਾਰਟੀ ਦੀ ਸਾਰੀ ਜਿਹੜੀ ਵਰਕਿੰਗ ਆ ਉਹਦੇ ਉੱਤੇ ਜੇ ਕੋਈ ਕਿੰਤੂ ਪ੍ਰੰਤੂ ਕਰਨ ਵਾਲੀ ਧਿਰ ਹੋਊਗੀ, ਉਹ ਹੋਊਗੀ ਪੰਥਕ ਚਿਹਰਾ ਜਿਹੜਾ ਇਸ ਹਲਕੇ ਚੋਂ ਤਰਨਤਾਰਨ ਤੋਂ ਚੋਣ ਲੜੇਗਾ। ਸੋ ਜਿਹੜੀ ਤਰਨਤਾਰਨ ਵਾਲੀ ਸੀਟ ਆ, ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਦਿਲਚਸਪ ਮੁਕਾਬਲਾ ਬਣੇਗਾ। ਤੇ ਅਗਲੀ ਜਿਹੜੀ ਆਪਾਂ ਖਬਰ ਜਿਹਦੀ ਆਪਾਂ ਖਬਰ ਲਵਾਂਗੇ ਉਹ ਹੈ BJP ਵਾਲੀ ਮੈਡਮ ਕੰਗਣਾ ਰਣੌਤ। MP ਸਾਹਿਬ ਨੇ, ਤੇ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਵਿੱਚ ਇਸ ਬੀਬੀ ਨੇ ਆਪਣਾ ਜਿਹੜਾ ਨਫ਼ਰਤ ਆ, ਆਪਣੀ ਕੜੱਤਣ ਆ, ਉਹ ਪੂਰੀ ਵਧਾਈ ਹੋਈ ਆ। ਤੇ ਪਹਿਲਾਂ ਬੀਬੀ ਕੁਲਵਿੰਦਰ ਕੌਰ ਕੋਲੋਂ ਥੱਪੜੇ ਵੀ ਖਾ ਚੁੱਕੀ ਆ, ਤੇ ਹੁਣ ਅੱਜ ਇਹਨੇ ਇੱਕ ਬਿਆਨ ਦਿੱਤਾ ਵੀ ਜਿੰਨਾ ਕਿ ਮੇਰੇ ਕੋਲੇ ਪੈਸਾ ਧੇਲਾ ਆਉਂਦਾ ਉਹਦੇ 'ਚ ਤਾਂ ਤਨਖਾਹ ਮੇਰੀ ਸਾਰੀ ਰਸੋਈਏ ਤੇ ਡਰਾਈਵਰ ਤੇ ਖਰਚ ਹੋ ਜਾਂਦੀ ਆ। ਮੈਂ ਆਪਦੇ MP ਬਣ ਕੇ ਆਪਦੇ ਲੋਕਾਂ ਦਾ, ਮੰਡੀ ਹਲਕੇ ਦਾ, ਜਿੱਥੇ ਇਹ ਉਮੀਦਵਾਰ MP ਬਣੀ ਸੀ, ਵੀ ਉਹਦਾ ਕੁਝ ਨਹੀਂ ਕਰ ਸਕੀ। ਉਸ ਹਲਕੇ ਦੇ ਵਿੱਚ ਹੜ੍ਹਾਂ ਕਰਕੇ, ਮੀਂਹ ਕਰਕੇ ਨੁਕਸਾਨ ਬਹੁਤ ਹੋਇਆ। ਇੱਕ ਇਹ ਵੀ ਆ ਵੀ ਪਿਛਲੇ 3-4 ਸਾਲਾਂ ਤੋਂ ਕਿਸਾਨ ਸੰਘਰਸ਼ ਤੋਂ ਬਾਅਦ ਵਿੱਚ ਤਾਂ ਖਾਸ ਤੌਰ ਤੇ ਹੀ ਹਿਮਾਚਲ ਦੇ ਲੋਕਾਂ ਨੇ ਲਗਾਤਾਰ ਪੰਜਾਬੀਆਂ ਨੂੰ, ਸਿੱਖਾਂ ਨੂੰ ਖਾਸ ਤੌਰ ਤੇ ਕੁੱਟ ਕਟਾਪੇ, ਝੰਡੇ ਲਾਹੋ, ਸੰਤਾਂ ਦੀ ਫੋਟੋ ਕਾਹਤੋਂ ਲਾਈ ਆ, ਫਲਾਨਾ ਇਹ ਆ ਉਹ ਆ, ਕੁੱਲ ਮਿਲਾ ਕੇ ਜਿਹੜਾ ਮਾਹੌਲ ਬਣਿਆ ਹੋਇਆ ਹਿਮਾਚਲ 'ਚ ਇਸ ਵਾਰ, ਉੱਥੇ ਜਿਵੇਂ ਅੱਗੇ ਹਰੇਕ ਵਾਰੀ ਸਿੱਖ ਚਲੇ ਜਾਂਦੇ ਸੀ ਲੰਗਰ ਛਕਾਉਣ ਜਾਂ ਰਾਹਤ ਕਾਰਜਾਂ 'ਚ, ਐਤਕੀ 2-4 ਬੇਸਮਝ ਜਿਹੇ ਬੰਦਿਆਂ ਨੇ ਉੱਥੇ ਜ਼ਰੂਰ ਰੌਣਕਾਂ ਲਾਈਆਂ ਹੋਈਆਂ ਨੇ, ਪਰ ਆਮ ਲੋਕ, ਆਮ ਸਿੱਖ ਲੰਗਰ ਲਾਉਣ ਨਹੀਂ ਗਏ, ਕਿਉਂਕਿ ਹਰੇਕ ਨੂੰ ਲੱਗਦਾ ਹੈ ਕਿ ਜਦੋਂ ਵੀ ਅਸੀਂ ਇਹਨਾਂ ਨੂੰ ਲੰਗਰ ਛਕਾਉਂਦੇ ਆ, ਇਹ ਤਕੜੇ ਹੋ ਕੇ ਸਾਨੂੰ ਹੀ ਢਾਉਣਗੇ। ਇਹ ਨਹੀਂ ਕਿ ਇਹਨਾਂ ਦਾ ਦਰਦ ਨਹੀਂ ਆਉਂਦਾ, ਸਿੱਖ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ, ਪਰ ਗਾਂ ਜਿਹੜੇ ਬੰਦੇ ਆ ਉਹ ਹੈ ਹੀ ਇੰਨੇ ਹਲਕੇ ਆ, ਇੰਨੇ ਮਾੜੇ ਆ। ਤੇ ਅੱਜ ਕੰਗਣਾ ਰਣੌਤ ਦੀ ਆ ਗੱਲ ਸੁਣ ਕੇ ਕਿ ਮੇਰੇ ਤਾਂ ਪੱਲੇ ਕੁਛ ਨਹੀਂ, ਬਹੁਤ ਸਾਰੇ ਲੋਕਾਂ ਨੂੰ ਚੰਗਾ ਲੱਗਿਆ ਹੋਣਾ, ਕਿਉਂਕਿ ਜਦੋਂ ਇੰਨੀ ਇਹੋ ਜਿਹੇ ਕਿਰਦਾਰ ਵਾਲੀ, ਜਿਹੜੀ ਹਰ ਵੇਲੇ ਸਿੱਖਾਂ ਨੂੰ, ਪੰਜਾਬੀਆਂ ਨੂੰ ਦੁਖੀ ਕਰਨ ਵਾਲੀਆਂ ਹਰਕਤਾਂ ਕਰਦੀ ਰਹਿੰਦੀ ਹੋਵੇ, ਉਹ ਇਹੋ ਜਿਹੀਆਂ ਗੱਲਾਂ ਕਰੇ ਤਾਂ ਚੰਗਾ ਹੀ ਲੱਗਦਾ। ਖੈਰ, ਹੁਣ ਗੱਲ ਕਰਦੇ ਆ ਆਪਾਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਰਸੋਂ ਧਮਕੀ ਆਈ ਸੀ ਵੀ ਇਹਨੂੰ ਅਸੀਂ ਉਡਾ ਦੇਣਾ। ਕੱਲ ਫੇਰ ਆਈ ਸੀ, ਅੱਜ ਫੇਰ ਆਈ ਹੈ, ਕੱਲ ਨੂੰ ਫੇਰ ਆਊਗੀ। ਇਹ ਧਮਕੀਆਂ ਦਾ ਜਿਹੜਾ ਚੱਲ ਰਿਹਾ ਚੱਕਰ, ਇਹਦੇ ਬਾਰੇ ਹੁਣ ਲੋਕਾਂ 'ਚ, ਸੰਗਤ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਇੱਕ ਇੱਥੇ ਪਿੱਛੇ ਦੇ ਜਦੋਂ
ਕੰਚਨ ਤਿਵਾੜੀ ਨਾਂ ਦੀ ਅਸਭਿਅਕ ਫੂਹੜ ਅਸ਼ਲੀਲ ਕੰਟੈਂਟ ਬਣਾਉਣ ਵਾਲੀ ਕੁੜੀ ਦਾ ਕਤਲ ਹੋਇਆ ਹੈ। ਉਦੋਂ ਇੱਕ ਦੀਪਕਾ ਲੂਥਰ ਸੀ, ਦੀਪਕਾ ਲੂਥਰਾ, ਉਹਨੂੰ ਕਿਸੇ ਮੁੰਡੇ ਨੇ ਮਾੜੀ ਮੋਟੀ ਗੱਲ ਫੇਸਬੁੱਕ ਤੇ ਜਾਂ ਈਮੇਲ ਤੇ ਧਮਕੀ ਮਾੜੀ ਮੋਟੀ ਦੇ ਛੱਡੀ। ਉਹਨੂੰ ਪੁਲਿਸ ਪਟਿਆਲੇ ਤੋਂ ਜਦੀ ਚੱਕ ਲਿਆਈ, ਦੋ ਮੁੰਡਿਆਂ ਨੂੰ। ਹੁਣ ਲੋਕ ਕਹਿੰਦੇ ਆ ਵੀ ਦੀਪਕਾ ਲੂਥਰਾ ਵਾਰੀ ਤਾਂ ਬੜੀ ਛੇਤੀ ਲੱਭ ਕੇ ਉਹਨਾਂ ਨੂੰ ਚੱਕ ਲਿਆਏ ਸੀ। ਹੁਣ 3 ਦਿਨ ਹੋ ਗਏ ਹਰ ਰੋਜ਼ ਧਮਕੀਆਂ ਦੇ ਰਿਹਾ ਕੋਈ ਬੰਦਾ, ਤੇ ਹੁਣ ਉਹ ਪੁਲਿਸ ਦਾ ਸਾਈਬਰ ਸੈੱਲ ਜਾਂ ਸਰਕਾਰ ਕਿੱਥੇ ਮਰੀ ਹੋਈ ਹੈ। ਹਾਲਾਂਕਿ ਗੱਲ ਕੋਈ ਐਡੀ ਨਹੀਂ, ਇੱਕ ਜਿਹੜੇ ਬੰਦੇ ਨੂੰ ਵਹਿਮ ਆ ਨਾ ਕਿ ਜੀ ਫੜਿਆ ਹੀ ਨਹੀਂ ਜਾ ਸਕਦਾ, ਮੋਦੀ ਨੂੰ ਧਮਕੀ ਦੇ ਕੇ ਦੇਖੋ, ਡੋਭਾਲ ਨੂੰ ਕੁਝ ਕਹਿ ਕੇ ਦੇਖੋ, 15 ਸਕਿੰਟ 'ਚ ਲੱਭ ਕੇ ਲਿਆਉਣਗੇ ਵੀ ਇੱਥੋਂ ਆਈ ਹੈ। ਪਤਾ ਇਹਨਾਂ ਨੂੰ ਸਾਰਾ ਕੁਝ ਹੀ ਆ ਵੀ ਕਿੱਥੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਕੌਣ ਦੇ ਰਿਹਾ। ਪਰ ਸਿੱਖਾਂ ਨੂੰ ਉਲਝਾਉਣਾ, ਦੁਖੀ ਕਰਨਾ ਵੀ ਉਧਰ ਤਾਂ ਤੁਹਾਡੇ ਇਸ਼ਟ ਦੀ ਬੇਅਦਬੀ ਵਾਲਾ ਜਿਹੜਾ ਮਾਮਲਾ, ਉਹਦੇ ਬਾਰੇ ਜਿਹੜਾ ਆਪਣਾ ਅਸੈਂਬਲੀ ਆ ਉਹ 'ਚ ਚਰਚਾ ਹੋ ਰਹੀ ਆ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਅਸੀਂ 9ਵੇਂ ਪਾਤਸ਼ਾਹ ਦਾ ਦਿਹਾੜਾ ਮਨਾਉਣਾ, ਤੁਸੀਂ ਕਿੱਧਰ ਤੁਰੇ ਫਿਰਦੇ, ਤੁਹਾਨੂੰ ਟਿਕਣ ਦੇਵਾਂਗੇ ਤਾਂ ਮਨ। ਸੋ ਸਿੱਖਾਂ ਨੂੰ ਵਿਪਤਾ 'ਚ ਪਾਈ ਰੱਖਣ ਦੇ ਲਈ ਇਹ ਧਮਕੀਆਂ ਦਾ ਚੱਕਰ ਚੱਲ ਰਿਹਾ। ਇਹਦੇ ਬਾਰੇ ਅੱਜ ਕਈ ਸਿੱਖ ਆਗੂਆਂ ਨਾਲ ਜਾਂ ਸਹਿਰਦ ਸੱਜਣਾ ਨਾਲ ਚਰਚਾ ਕੀਤੀ ਤਾਂ ਬਹੁਤੇ ਭਰਾਵਾਂ ਦਾ ਮੰਨਣਾ ਇਹ ਸੀ ਕਿ ਜਿਹੜਾ ਇੱਥੇ ਚੱਕਰ ਇਹ ਧਮਕੀਆਂ ਵਾਲਾ ਬਣਿਆ ਹੋਇਆ, ਇਹਦੇ ਕਈ ਪੱਖ ਬਣ ਸਕਦੇ। ਇੱਕ ਇਹ ਆ ਕਿ ਹਿੰਦੂ ਕੱਟੜਵਾਦ ਨੂੰ ਜਿਹੜੀ ਹੀਣਤਾ ਸਤਾਉਂਦੀ ਆ। ਹਾਲਾਂਕਿ ਸਿੱਖ ਕਦੇ ਮਿਹਣੇ ਮੂਹਣੇ ਮਾਰਦੇ ਨਹੀਂ, ਪਰ ਇਹਨਾਂ ਨੇ ਕਹਾਇਆ ਬੜਾ, ਜਲੀਲ ਹੀ ਇੰਨਾ ਕਰਦੇ ਆ, ਫਿਰ ਕਹਿਣਾ ਪੈਂਦਾ ਵੀ ਤੁਸੀਂ ਅਕਿਰਤ ਘਣ ਨਿਕਲੇ। ਤੁਸੀਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਜਾਂ 18ਵੀਂ ਸਦੀ 'ਚ ਜਦੋਂ ਤੁਹਾਡੀਆਂ ਔਰਤਾਂ ਦੀ ਇੱਜ਼ਤ ਬਚਾਈ ਆ, ਤੇ ਉਹ ਗੱਲ ਮਤਲਬ ਕੀ ਆ? ਤੁਸੀਂ ਤਾਂ ਇੰਨੇ ਗਲਤ ਨਿਕਲੇ ਕਿ ਤੁਸੀਂ ਕਦਰ ਹੀ ਨਹੀਂ ਕਰਦੇ। ਹੁਣ ਇਸ ਗੱਲ ਤੋਂ ਬਚਣ ਦੇ ਲਈ ਇਹ ਤੋਂ ਡਰਦੇ ਆ ਜਾਂ ਇਹਦੀ ਹੀਣਤਾ ਮੰਨਦੇ ਆ। ਹਿੰਦੂ ਅੱਤਵਾਦੀ ਕੀ ਕਰਦੇ ਆ, ਕਦੇ ਤਾਂ ਕਹਿੰਦੇ ਆ ਕਿ ਇਹ ਕੋਈ ਗੱਲ ਹੋਈ ਨਹੀਂ, ਨਾ ਕਦੇ ਸਿੱਖਾਂ ਨੇ ਸਾਡੀਆਂ ਇੱਜ਼ਤਾਂ ਬਚਾਈਆਂ ਨੇ, ਨਾ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਸਾਡੇ ਨਾਲ ਕੋਈ ਲਿੰਕ ਆ। ਇਹ ਸ਼ਰੇਆਮ ਕਹਿੰਦੇ। ਨਹੀਂ ਤਾਂ ਇਸ ਵਾਰ ਜੇ ਵਾਕਿਆ ਹੀ ਹਿੰਦੂ ਦੇ ਅੰਦਰ ਕੋਈ ਮਾੜੀ ਮੋਟੀ ਅਹਿਸਾਨ ਦੀ ਭਾਵਨਾ ਹੁੰਦੀ, ਉਹ ਕਹਿੰਦੇ ਵੀ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ, 9ਵੇਂ ਪਾਤਸ਼ਾਹ ਦੀ ਸ਼ਤਾਬਦੀ ਅਸੀਂ ਦੱਸੋ ਕਿਵੇਂ ਮਨਾਈਏ, ਜਿਹਦੇ ਨਾਲ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਆਵੇ ਕਿ ਹਿੰਦੂਆਂ ਨੂੰ ਅਹਿਸਾਨ ਚੇਤੇ। ਕੰਮ ਉਲਟਾ ਹੋਇਆ ਪਿਆ। ਸਿੱਖ ਭਾਈਚਾਰਾ ਡਰਿਆ ਪਿਆ ਕਿ ਕਿਤੇ ਹਿੰਦੂ ਨਾ ਕੋਈ ਸਿਆਪਾ ਖੜਾ ਕਰ ਦੇਣ, ਕੋਈ ਨਵੀਂ ਹੋਈ ਸ਼ੁਰਲੀ ਛੱਡ ਦੇਣ, ਕਿਉਂਕਿ ਇਹ ਕਿਤੇ ਸਮਾਗਮ ਕਰਦੇ ਆ ਜਦੋਂ ਜਿਵੇਂ 300 ਸਾਲੇ ਮੌਕੇ ਸੀ। 300 ਸਾਲੇ ਮੌਕੇ ਹਿੰਦੂਆਂ ਨੇ ਆਰਐਸਐਸ ਦੇ ਨੇ ਜੋ ਲਿਟਰੇਚਰ ਵੰਡਿਆ, ਉਹ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਸੀ। ਸੋ 9ਵੇਂ ਪਾਤਸ਼ਾਹ ਦੀ ਸ਼ਹਾਦਤ ਜਾਂ 18ਵੀਂ ਸਦੀ 'ਚ ਸਿੱਖਾਂ ਦੇ ਅਹਿਸਾਨ ਜਿਹੜੇ ਨੇ, ਉਹ ਬੜਾ ਚਾਹੁੰਦੇ ਆ ਹਿੰਦੂ। ਉਹ ਹੁਣ ਉਹ ਇਹ ਬਣਾਉਣਾ ਚਾਹੁੰਦੇ ਆ ਵੀ ਸਿੱਖੋ ਅਸੀਂ ਆ ਜਿਨ੍ਹਾਂ ਨੇ ਤੁਹਾਡਾ ਧਰਮ ਬਚਾਇਆ, ਜਿਨ੍ਹਾਂ ਨੇ ਤੁਹਾਡੇ ਧਰਮ ਅਸਥਾਨ ਬਚਾਏ। ਸੋ ਜੇ ਕਿਤੇ ਸੱਤਾ 'ਚ ਸਰਕਾਰ 'ਚ ਹੋਣ ਕਰਕੇ ਕੋਈ ਕੰਮ ਕਰਨਾ ਪੈ ਜੇ, ਜਦੋਂ ਹੀ ਹਿੰਦੂ ਅੱਤਵਾਦੀ ਰੌਲਾ ਪਾ ਲੈਂਦੇ ਆ। ਦੇਖੋ ਜੀ, ਅਫਗਾਨਿਸਤਾਨ ਦੇ ਵਿੱਚੋਂ ਸਿੱਖਾਂ ਦੇ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਮੋਦੀ ਨੇ ਬਚਾਇਆ। ਮੋਦੀ ਨੂੰ ਮਹਾਨ ਬਣਾਉਣ ਦੇ ਲਈ ਜਿਹੜੀ ਇੰਡੋ ਪਾਕ ਜੰਗ ਵਾਲੇ ਦਿਨਾਂ 'ਚ ਫੁਕਰੀਆਂ ਮਾਰਦੇ ਸੀ ਕਿ ਇਹ ਤਾਂ ਮੋਦੀ ਨੇ ਬਚਾ ਲਿਆ ਦਰਬਾਰ ਸਾਹਿਬ। ਇੱਕ ਪੋਸਟਰ ਵੀ ਬਣਾ ਕੇ ਕੱਢਿਆ ਸੀ ਜਿਹਦੇ 'ਚ ਦਰਬਾਰ ਸਾਹਿਬ ਨੂੰ ਮੋਦੀ ਜਿਵੇਂ ਬਚਾ ਰਿਹਾ ਹੋ। ਹੁਣ ਵੀ ਇਸੇ ਚੱਕਰ ਦੇ ਵਿੱਚ ਇਹ ਧਮਕੀਆਂ ਵਾਲਾ ਪ੍ਰਚਾਰਨ ਚੱਲ ਰਿਹਾ ਪ੍ਰਕਰਨ ਬਈ ਦੇਖੋ ਜੀ ਮੋਦੀ, ਫਿਰ ਉਹਦੇ ਮੋਦੀ ਤੰਤਰ ਉਹਦੇ ਖਿਲਾਫ ਡਟਿਆ। ਸੋ ਕੁੱਲ ਮਿਲਾ ਕੇ ਇਸ ਮੌਕੇ ਜਿਹੜਾ ਮੋਦੀ ਤੰਤਰ ਆ, ਉਹ ਇਤਿਹਾਸ ਵਿੱਚ ਇਹ ਲਿਖਾਉਣਾ ਚਾਹੁੰਦਾ ਹੈ ਕਿ ਇੱਕ ਵੇਲਾ ਆਇਆ ਸੀ ਜਦੋਂ ਸਿੱਖ ਲਿਲਕੜੀਆਂ ਲੈਂਦੇ ਫਿਰਦੇ ਸੀ ਕਿ ਸਾਡੇ ਧਰਮ ਸਥਾਨ, ਸਾਡਾ ਗੁਰੂ ਗ੍ਰੰਥ ਸਾਹਿਬ, ਸਾਡੇ ਸਰੋਕਾਰਾਂ ਦੀ ਰਾਖੀ ਕਰੋ ਜੀ। ਤੇ ਸਾਡੇ ਬਹੁਤ ਸਾਰੇ ਬੰਦੇ ਇਹ ਕੰਮ ਕਰਦੇ ਵੀ ਨੇ। ਮੈਂ ਹੈਰਾਨ ਆ ਕਿ 18ਵੀਂ ਸਦੀ ਵਿੱਚ ਕਦੇ ਵੀ ਸਿੱਖਾਂ ਨੇ ਉਸ ਧਿਰ ਤੋਂ, ਹਾਕਮ ਧਿਰ ਤੋਂ
ਕਦੇ ਮੰਗ ਨਹੀਂ ਸੀ ਕੀਤੀ ਵੀ ਤੁਸੀਂ ਸਾਡੇ ਬੰਦੇ ਮਾਰਤੇ, ਵੱਡੇ ਘੱਲੂ ਘਾਰੇ ਚ ਅਬਦਾਲੀ ਜੀ ਜਾਂ ਛੋਟੇ ਘੱਲੂ ਘਾਰੇ ਚ ਆਹ ਹੋ ਗਿਆ, ਤੇ ਕਾਤਲ ਧਿਰ ਨੂੰ ਕਿਹਾ ਹੋਵੇ ਕਿ ਸਾਨੂੰ ਮੁਆਵਜ਼ਾ ਦਿਓ। ਐਤਕੀ ਅਸੀਂ ਮੁਆਵਜ਼ੇ ਮੰਗਣ ਤੁਰੇ ਹੋਏ। ਦੂਜੀ ਗੱਲ, ਜਦੋਂ ਲਖਪਤ ਰਾਏ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਾ ਰਿਹਾ ਸੀ, ਉਦੋਂ ਮਿਹਨਤਾਂ ਤਾਲੇ ਨਹੀਂ ਕੀਤੇ ਹਕੂਮਤ ਦੇ ਜਾਂ ਲਖਪਤ ਦੇ, ਉਲਟਾ ਉਡੀਕਿਆ, ਤੇ ਫਿਰ ਜੋ ਲਖਪਤ ਨਾਲ ਕੀਤਾ ਉਹ ਵੀ ਇਤਿਹਾਸ ਵਿੱਚ ਦਰਜ ਹੈ। ਤੀਜਾ, ਮੰਨ ਲਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਸਾਡੇ ਦਰਬਾਰ ਸਾਹਿਬ ਨੂੰ ਹਕੂਮਤ ਤੋਂ ਖਤਰਾ ਜਿਵੇਂ ਸੀਗਾ, ਤੇ ਫਿਰ ਕਰਨਾ ਕੀ ਚਾਹੀਦਾ ਜਿਹੜਾ 84 ਚ ਕੀਤਾ ਸੀ? ਆਖਰੀ ਗੋਲੀ ਤੱਕ, ਆਖਰੀ ਸਾਹ ਤੱਕ ਆਪਦੇ ਧਰਮ ਸਥਾਨ ਦੀ ਪਵਿੱਤਰਤਾ ਲਈ ਲੜੋ, ਤਾਂ ਕਿ ਇਤਿਹਾਸ ਵਿੱਚ ਦਰਜ ਹੋ ਸਕੇ ਕਿ ਜੀ ਸਿੱਖਾਂ ਨੇ ਉਸ ਦੁਸ਼ਮਣ ਦਾ ਮੁਕਾਬਲਾ ਕੀਤਾ। ਤੇ ਇਸ ਸਿਸਟਮ ਤੋਂ ਅੱਜ ਆਪਾਂ ਜੇ ਕਹੀਏ ਵੀ ਜਿਹੜਾ ਹੈਗਾ ਭਾਰਤੀ ਤੰਤਰ, ਇਹ ਉਹੀ ਆ ਨਾ ਜਿਹਨੇ ਜੂਨ 84 ਦੇ ਵਿੱਚ ਜਿਹੜੇ ਫੌਜੀਆਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹਨਾਂ ਨੂੰ ਬਾਅਦ ਚ ਸਨਮਾਨਿਤ ਕੀਤਾ ਸੀ। ਅੱਜ ਉਸੇ ਸਿਸਟਮ ਤੋਂ ਜਿਹੜੇ ਸਿੱਖ ਲਿਲਕੜੀਆਂ ਜਿਹੀਆਂ ਲੈਂਦੇ ਫਿਰਦੇ ਆ ਕਿ ਹਾਏ ਸਾਡਾ ਦਰਬਾਰ ਸਾਹਿਬ ਬਚਾ ਜਾਓ, ਇਹ ਗੱਲ ਕੋਈ ਬਣਦੀ ਹੈ? ਹੋਣਾ ਤਾਂ ਇਹ ਚਾਹੀਦਾ ਕਿ ਸਿੱਖ ਕੌਮ ਦਾ ਇੱਕ ਇਹੋ ਜਿਹਾ ਜੁਝਾਰੂ ਬ੍ਰਿਗੇਡ ਹੋਣਾ ਹੀ ਚਾਹੀਦਾ, ਹੋਵੇ ਪੱਕਾ ਹਥਿਆਰਬੰਦ, ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦਾ ਮੁਕੰਮਲ ਪ੍ਰਬੰਧ ਆ ਉਹ ਸਿੱਖਾਂ ਕੋਲ ਹੋਣਾ ਚਾਹੀਦਾ। ਸਨ 2001 ਜਾਂ 2 ਦੀ ਗੱਲ ਆ, ਮੇਰੇ ਖਿਆਲ 2001 ਦੀ ਗੱਲ ਆ, ਅਪ੍ਰੈਲ ਮਹੀਨੇ ਵਿੱਚ ਇੱਥੇ ਇੱਕ ਮਤਾ ਪਾਸ ਕੀਤਾ ਸੀ ਸ਼੍ਰੋਮਣੀ ਕਮੇਟੀ ਨੇ ਕਿ ਦਰਬਾਰ ਸਾਹਿਬ ਨੂੰ, ਅੰਮ੍ਰਿਤਸਰ ਨੂੰ ਵੈਟੀਕਨ ਦਾ ਦਰਜਾ ਦਿੱਤਾ ਜਾਵੇ, ਵੈਟੀਕਨ ਸਟੇਟਸ। ਅਸੀਂ ਉਹਦੀ ਵਿਆਖਿਆ ਕੀਤੀ ਸੀ, ਇੱਕ ਬਹੁਤ ਵੱਡਾ ਬਰੋਸ਼ਰ ਛਾਪ ਕੇ ਵੰਡਿਆ ਕਿ ਇੱਕ ਤਰੀਕੇ ਨਾਲ ਖਾਲਿਸਤਾਨ ਹੀ ਆ, ਮਿੰਨੀ ਖਾਲਿਸਤਾਨ। ਬਹੁਤ ਵਧੀਆ ਜੇਕਰ ਸ਼੍ਰੋਮਣੀ ਕਮੇਟੀ ਵਾਲੇ ਇਸ ਪਾਸੇ ਨੂੰ ਤੁਰੇ ਨੇ। ਤੇ ਜਿਵੇਂ ਵੈਟੀਕਨ ਦੇ ਵਿੱਚ ਉੱਥੇ ਇੱਕ ਤਰੀਕੇ ਨਾਲ ਪੋਪ ਦਾ ਰਾਜ ਚੱਲਦਾ, ਉਵੇਂ ਫਿਰ ਇਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਾਂ ਸਾਡਾ ਆਪਦਾ ਸਾਰਾ ਸਿਸਟਮ ਹੋਏਗਾ। ਇਹ ਹੋਣਾ ਚਾਹੀਦਾ। ਪਰ ਚਲੋ ਜੇ ਉਵੇਂ ਨਹੀਂ ਤਾਂ ਦਰਬਾਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਆਪਣੇ ਤੌਰ ਦੇ ਉੱਤੇ ਸਾਨੂੰ ਦੁਨੀਆ ਭਰ 'ਚ ਬੈਠੇ ਹੋਏ ਸਿੱਖ ਇੱਕ ਇਹੋ ਜਿਹਾ ਫੰਡ ਵੀ ਕਾਇਮ ਹੋਵੇ ਤੇ ਇਹ ਸਾਰੇ ਫੰਡ ਦੇ ਵਿੱਚ ਸਿਕਿਉਰਿਟੀ ਦੇ ਇੰਤਜ਼ਾਮ ਸਾਡੇ ਆਪ ਦੇ ਹੋਣ। ਬਿਲਕੁਲ ਹੀ ਅਸੀਂ ਇੰਡੀਆ ਦੇ ਮੁਤਾਜ ਨਹੀਂ ਹੋਣੇ ਚਾਹੀਦੇ। ਪਰ ਕਮਾਲ ਹੋਈ ਪਈ ਆ, ਸਾਨੂੰ ਸਾਡੇ ਇਸ਼ਟ ਦੀ ਜਦੋਂ ਕੋਈ ਗੱਲ ਆਉਂਦੀ ਆ ਤਾਂ ਅਸੀਂ ਅਸੈਂਬਲੀ ਤੋਂ ਮਿੰਨਤਾਂ ਤਾਲੇ ਕਰਦੇ ਆ ਕਿ ਜੀ ਬਣਾਓ ਇੱਕ ਟ੍ਰਿਕ, ਉੱਤੇ ਚੜਿਆ ਫਿਰਦਾ ਟਾਵਰ ਤੇ ਦੂਜੇ ਪਾਸੇ ਸਾਡੇ ਚਿੱਠੀਆਂ ਲਿਖ ਲਿਖ ਕੇ ਕਹਿਣ ਲੱਗੇ ਹੋਏ ਨੇ। ਇਹ ਸਾਡੇ ਇਤਿਹਾਸ ਅਤੇ ਫਲਸਫੇ ਦੇ ਬਿਲਕੁਲ ਉਲਟ ਗੱਲ ਵਾ। ਮੇਰੀ ਗੱਲ ਬਹੁਤ ਸਾਰੇ ਸਿੱਖਾਂ ਨੂੰ ਵੀ ਚੰਗੀ ਲੱਗਣੀ ਇਸ ਵੇਲੇ, ਕਿਉਂਕਿ ਪੱਲੇ ਹੈ ਨਹੀਂ ਸਿੱਖੀ, ਸਮਝ ਹੈ ਨਹੀਂ। ਸਿੱਖੋ, ਇਹ ਤੁਹਾਡਾ ਗੁਰੂ ਆ, ਤੁਹਾਡਾ ਧਰਮ ਸਥਾਨ ਆ। ਹਿੰਦੂ ਨੂੰ ਇਹਦਾ ਕੀ ਮਤਲਬ? ਉਹਨੇ ਤਾਂ ਉਦੋਂ ਵੀ ਲੱਡੂ ਵੰਡੇ ਸੀ 84 ਚ। ਜੇਕਰ ਅੱਜ ਦਰਬਾਰ ਸਾਹਿਬ ਦੇ ਉੱਤੇ ਧਮਕੀਆਂ ਆਈਆਂ, ਕਿੰਨੇ ਕੁ ਹਿੰਦੂਆਂ ਨੂੰ ਦੁੱਖ ਲੱਗੇ ਆ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜਿਹੜਾ ਆਪਾਂ ਇਹ ਪਖੰਡ ਕਰਦੇ ਆ ਨਾ ਕਿ ਦਰਬਾਰ ਸਾਹਿਬ ਸਰਬ ਸਾਂਝਾ ਹੈ, ਜਾਂ ਆਪਾਂ ਕਹਿੰਦੇ ਆ ਕਿ ਸਰਬ ਸਾਂਝਾ ਗ੍ਰੰਥ ਗੁਰੂ ਗ੍ਰੰਥ ਸਾਹਿਬ, ਬਿਲਕੁਲ ਸਰਬ ਸਾਂਝਾ ਨਹੀਂ। ਬਾਕੀਆਂ ਲਈ ਇਹ ਉਵੇਂ ਆ ਜਿਵੇਂ ਕਿਸੇ ਦਾ ਬਾਪ ਹੋਵੇ। ਜੇਕਰ ਉਹ ਰਿਸਪੈਕਟਡ ਆ, ਸਤਿਕਾਰਯੋਗ ਆ, ਬਾਕੀ ਸਮਾਜ ਦੇ ਵਿੱਚ ਹੋਰ ਲੋਕ ਵੀ ਉਹਦਾ ਜੇ ਸਤਿਕਾਰ ਕਰਦੇ ਆ ਤਾਂ ਉਹ ਬਾਪ ਉਹਨਾਂ ਦਾ ਨਹੀਂ ਹੈ, ਬਾਪ ਸਾਡਾ ਹੀ ਰਹਿਣਾ। ਉਵੇਂ ਹੀ ਇਹ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ, ਸਿੱਖਾਂ ਲਈ ਗੁਰੂ ਹੈ। ਬਾਕੀ ਜੇਕਰ ਉਹਦੇ ਤੋਂ ਕੋਈ ਲਾਹਾ ਲੈਂਦੇ ਆ ਤਾਂ ਕੋਈ ਗੱਲ ਨਹੀਂ। ਪਰ ਜਦੋਂ ਇਹ ਕਿਹਾ ਜਾਂਦਾ ਕਿ ਜੀ ਇਹ ਸਰਬ ਸਾਂਝਾ ਹੈ, ਅਸੀਂ ਜਿਵੇਂ ਐਵੇਂ ਤੁਰੇ ਫਿਰਦੇ ਆ, ਉਹ ਨਹੀਂ ਭਾਈ। ਜਦੋਂ ਇਸ ਨੂੰ ਅੱਗਾਂ ਲੱਗਦੀਆਂ ਨੇ, ਜਦੋਂ ਇਹਦੀ ਬੇਅਦਬੀ ਹੁੰਦੀ ਆ, ਉਦੋਂ ਖੂਨ ਦੇ ਹੰਝੂ ਕੱਲੇ ਸਿੱਖ ਰੋਂਦੇ ਆ, ਬਾਕੀਆਂ ਨੂੰ ਤਾਂ ਤਕਲੀਫ ਹੁੰਦੀ ਹੋਈ ਨਹੀਂ। ਉਵੇਂ ਹੀ ਜਦੋਂ ਦਰਬਾਰ ਸਾਹਿਬ ਤੇ ਟੈਂਕਾਂ, ਤੋਪਾਂ, ਬੰਬਾਂ ਨਾਲ ਹਮਲਾ ਹੁੰਦਾ ਤਾਂ ਉਸ ਮੌਕੇ ਤਕਲੀਫ ਕਿਹਨੂੰ ਹੁੰਦੀ ਆ? ਸਿੱਖਾਂ ਨੂੰ। ਬਾਕੀਆਂ ਨੂੰ ਤਾਂ ਤਕਲੀਫ ਹੁੰਦੀ ਹੋਈ ਨਹੀਂ ਕੋਈ। ਤੇ ਫਿਰ ਸਰਬ ਸਾਂਝਾ ਕਿਵੇਂ ਰਹੇਗਾ ਜੀ ਇਹ ਸਥਾਨ? ਇਹ ਸਾਡਾ ਸਥਾਨ, ਇਹ ਸਾਡਾ ਧਰਮ। ਐਵੇਂ ਪੰਜਾਬੀ ਬੋਲੀ ਬਾਰੇ ਮੁਸਲਮਾਨਾਂ ਨੇ ਵੀ ਤਿਆਗ ਦਿੱਤੀ, ਹਿੰਦੂਆਂ ਨੇ ਤਾਂ ਬਿਲਕੁਲ ਹੀ ਦੁਸ਼ਮਣੀ ਰੱਖੀ ਹੋਈ ਆ, ਫਿਰ ਸਿੱਖਾਂ ਦੀ ਬੋਲੀ ਬਣ ਗਈ ਆਪੇ ਹੀ। ਹਾਂ, ਜੇ ਬਾਕੀ ਵੀ ਬੋਲਦੇ ਆ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹ ਸਿੱਖਾਂ ਦੀ ਬੋਲੀ ਆ ਕਿਉਂਕਿ ਸਾਡਾ ਸਾਰਾ ਕੁਝ ਹੀ ਸਾਡਾ ਧਰਮ ਦੇ ਸਰੋਕਾਰੇ ਦੇ ਨਾਲ। ਉਹ ਇਸੇ ਕਰਕੇ ਹੀ ਪੰਜਾਬੀ ਨੂੰ ਨਫ਼ਰਤ ਕਰਦੇ ਆ ਜਿਹੜੇ ਲੋਕ, ਉਹ ਇਸੇ ਕਰਕੇ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਟੁੱਟ ਜਾਣਗੇ ਸਿੱਖ ਆਪੇ ਜਦੋਂ ਬੋਲੀ ਛੱਡ ਦੇਣਗੇ। ਬਹੁਤ ਸਾਰੇ ਜਿਹੜੇ ਅੰਗਰੇਜ਼ੀ ਤੇ ਹਿੰਦੀ ਚ ਪੜ੍ਹਦੇ ਆ ਉਹਨਾਂ ਲਈ ਬੜੀ ਪ੍ਰੋਬਲਮ ਆ ਵੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਔਖਾ ਲੱਗਦਾ। ਸੋ ਇਸ ਹਕੀਕਤ ਨੂੰ ਮੰਨ ਲਈਏ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ
ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਮੋਹ ਤੇ ਸਾਡਾ ਹੈ ਉਹ ਕਿਸੇ ਹੋਰ ਦਾ ਨਹੀਂ ਹੋ ਸਕਦਾ। ਉਹ ਸਾਡਾ ਇਸ਼ਟ ਹੈ, ਉਹ ਸਾਡਾ ਧਰਮ ਸਥਾਨ ਹੈ। ਉਹਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਸਾਨੂੰ ਸਿਸਟਮ ਖੜਾ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਲ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਰਾਖੀ ਦੇ ਜ਼ਿੰਮੇਵਾਰੀ ਵਾਲੇ ਫਰਜ਼ ਸਿੱਖਾਂ ਨੂੰ ਨਿਭਾਉਣੇ ਚਾਹੀਦੇ। ਆਪਾਂ ਭੱਜ ਭੱਜ ਕੇ ਉਸ ਇੰਡੀਅਨ ਡੀਪ ਸਟੇਟ ਦੇ ਮਿੰਟਾਂ ਤਾਲਿਆਂ ਤੇ ਗਏ ਹੋਏ ਆ, ਜਿਹਦਾ ਤਾਂ ਕੰਮ ਹੀ ਇਹ ਆ ਕਿ ਸਿੱਖਾਂ ਨੂੰ ਦੁਖੀ ਕਰਨਾ। ਉਹਨਾਂ ਨੂੰ ਤਾਂ ਆਪਾਂ ਇੱਕ ਤਰੀਕੇ ਨਾਲ ਦੱਸ ਰਹੇ ਆ ਵੀ ਇੱਥੇ ਨਾ ਮਾਰੀਏ, ਇੱਥੇ ਫੋੜਾ ਨਿਕਲਿਆ ਹੋਇਆ, ਉਹ ਕਹਿੰਦੇ ਇੱਥੇ ਹੀ ਠੋਕਣੀ। ਜਿੱਦਣ ਧਮਕੀ ਆਈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਸਿੱਖ ਕੀ ਕਰਨਗੇ, ਪਰ ਅਜੇ ਸਿੱਖਾਂ ਦੀਆਂ ਪੂਰੀਆਂ ਚੀਕਾਂ ਨੇ ਨਾ ਪਈਆਂ। ਫਿਰ ਦੂਜੇ ਦਿਨ ਦਵਾਈ, ਅੱਜ ਫੇਰ ਦਵਾਈ। ਇਹ ਧਮਕੀਆਂ ਐਂ ਆਉਣਗੀਆਂ ਕਿਉਂਕਿ ਮੋਦੀ ਮਹਾਨ ਬਣਾਉਣਾ। ਹੁਣ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ, ਜਿਨ੍ਹਾਂ ਦੇ ਇਹ ਗੱਲ ਪੱਲੇ ਨਹੀਂ ਪੈਂਦੀ, ਉਹਨਾਂ ਦਾ ਕੀ ਕੀਤਾ ਜਾ ਸਕਦਾ। ਖੈਰ, ਅੱਜ ਕਰਨਲ ਬਾਠ ਵਾਲਾ ਮਾਮਲਾ ਫੇਰ ਚਰਚਾ 'ਚ। ਕਰਨਲ ਬਾਠ ਉਹ ਸ਼ਖਸ ਆ ਜਿਹੜਾ ਪਟਿਆਲੇ ਦੇ ਵਿੱਚ ਆਪਦੇ ਪੁੱਤ ਨਾਲ ਕਿਤੇ ਮੈਗੀ ਖਾਣ ਗਿਆ ਰਾਤ ਨੂੰ। ਉੱਥੇ ਉਹ ਬੁੱਚੜ ਪੁਲਿਸੀਏ ਆ ਗਏ ਜਿਨ੍ਹਾਂ ਨੇ ਕੈਨੇਡਾ ਤੋਂ ਆਏ ਉਸ ਮੁੰਡੇ ਦਾ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ, ਜਿਹਦੇ ਬਾਰੇ ਦਾਅਵਾ ਹੈ ਕਿ ਉਹ ਇੱਕ ਕਿਡਨੈਪਿੰਗ ਦੀ ਵਾਰਦਾਤ ਵਿੱਚ ਸ਼ਾਮਲ ਸੀ। ਮੰਨ ਲੈਂਦੇ ਆ ਕਿ ਉਹਨੇ ਅਪਰਾਧ ਕੀਤਾ, ਪਰ ਜੇ ਉਹ ਫੜਿਆ ਗਿਆ ਸੀ ਤਾਂ ਉਹਦੇ ਉੱਤੇ ਮੁਕੱਦਮਾ ਚਲਾਇਆ ਜਾਂਦਾ। ਪਰ ਇਹ ਤਾਂ ਰਿਵਾਜ ਹੀ ਨਹੀਂ। ਪਹਿਲਾਂ ਜਿਹੜਾ ਇਹਦਾ ਹੋਇਆ, ਜਿਹੜਾ ਮੁੰਡੇ ਦਾ ਮੁਕਾਬਲਾ ਕੈਨੇਡਾ ਤੋਂ ਆਏ ਦਾ, ਤੇ ਹੋਰ ਹੋ ਗਿਆ ਜਿਹੜਾ ਦੋ ਮੁੰਡੇ ਘਰਾਂ ਤੋਂ ਫੜ ਕੇ ਲਿਜਾ ਕੇ ਕਹਿੰਦੇ ਜੀ ਅਬੋਹਰ ਦੇ ਵਿੱਚ ਇਹਨਾਂ ਨੇ ਉਹ ਟੇਲਰ ਜਿਹੜਾ ਹੈ ਕਾਰੋਬਾਰੀ ਬੰਦਾ, ਉਹਦੇ ਮਰਡਰ ਦੇ ਵਿੱਚ ਯੋਗਦਾਨ ਪਾਇਆ, ਰੋਲ ਆ, ਉਹਨਾਂ ਨੂੰ ਮਾਰਤਾ। ਹੁਣ ਹੋਰ ਫੜੀ ਫੁੜੀ ਜਾਂਦੇ ਆ। ਤੇ ਇੱਕ ਮੁੰਡਾ ਹੋਰ ਸੀਗਾ, ਉਹਨੂੰ ਬਠਿੰਡੇ CIA ਸਟਾਫ ਦੇ ਵਿੱਚ ਕਤਲ ਕਰਤਾ। ਉਹਦੀ ਘਰਵਾਲੀ ਤੇ ਬੱਚੇ ਪਿੱਟਦੇ ਫਿਰਦੇ ਆ। ਆਹ ਕਰਨਲ ਬਾਠ ਦੀ ਘਰਵਾਲੀ ਵੀ ਮੈਨੂੰ ਲੱਗਦਾ 3 ਮਹੀਨੇ ਹੋ ਗਏ ਇਸ ਗੱਲ, ਤੇ ਅੱਜ ਤੱਕਰ ਕੱਖ ਨਹੀਂ ਜੇ ਬਣੇ। ਪਹਿਲਾਂ ਪਟਿਆਲਾ ਪੁਲਿਸ ਨੇ ਉਲਝਾਈ ਰੱਖਿਆ, ਰੌਲਾ ਰੱਪਾ ਪੈਂਦਾ ਰਿਹਾ। ਆਮ ਲੋਕ, ਗਰੀਬ ਘਰਾਂ ਦੇ ਲੋਕ, ਮਿਡਲ ਕਲਾਸ ਲੋਕ ਉਹਦੀ ਹਮਾਇਤ ਵਿੱਚ ਆਏ ਜਦੋਂ ਉਹਨੇ ਇਸ ਗੱਲ ਦੇ ਉੱਤੇ ਪਟਿਆਲੇ 'ਚ ਇਕੱਠ ਰੱਖਿਆ। ਕਰਨਲ ਬਾਠ ਦੀ ਘਰਵਾਲੀ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਲੋਕਾਂ ਨੇ ਵੀ ਡਟ ਕੇ ਹਮਾਇਤ ਦਿੱਤੀ। ਪਰ ਹੋਇਆ ਕੀ ਕਿ ਉਸ ਨਾਨਕ ਸਿੰਘ ਨਾਮੀ ਅਫਸਰ ਨੂੰ ਤਰੱਕੀ ਦੇਤੀ, ਜਿਹਨੇ ਸਭ ਤੋਂ ਵੱਧ ਇਸ ਕੇਸ ਵਿੱਚ ਭੈੜਾ ਰੋਲ ਪਲੇ ਕੀਤਾ। ਤੇ ਇਹਨਾਂ ਪੁਲਿਸੀਆਂ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਆ। ਉਧਰ ਤਾਂ ਉਹਦਾ ਪਰਿਵਾਰ ਹਾਈ ਕੋਰਟ ਦੇ ਵਿੱਚ ਜਾ ਕੇ ਕਹਿ ਰਿਹਾ ਹੈਗਾ ਕਿ ਸਾਡੀ ਬਾਂਹ ਫੜੋ। ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਜਾਂਚ ਕਰਤੀ, ਤੇ ਚੰਡੀਗੜ੍ਹ ਵਾਲੀ ਪੁਲਿਸ ਕਿਹੜਾ ਸਾਊ ਆ। ਉੱਥੇ ਦੂਜੇ ਦਿਨ ਸਿੱਖਾਂ ਦੀਆਂ ਪੱਗਾਂ ਲਾਉਂਦੇ ਅਗਲੇ, ਉਹੀ ਖਾਕੀ ਵਰਦੀ ਆ ਜਿਹੜੀ ਇਹਨਾਂ ਦੇ ਪਾਈ ਹੋਈ ਹੈ। ਸੋ ਚੰਡੀਗੜ੍ਹ ਦੀ ਪੁਲਿਸ ਨੇ ਹੋਰ ਹੀ ਚੰਦ ਚਾੜਤਾ। ਆਖਰ ਅੱਜ ਅਦਾਲਤ ਦੇ ਵਿੱਚ ਨਾਲੇ ਤਾਂ ਚੰਡੀਗੜ੍ਹ ਪੁਲਿਸ ਦੀ ਕੁੱਤੇ ਖਾਣੀ ਹੋਈ ਆ ਤੇ ਨਾਲ ਦੀ ਨਾਲ ਇਹ CBI ਦੇ ਹਵਾਲੇ ਕਰ ਦਿੱਤਾ ਕੇਸ। ਉਹ ਬੀਬੀ ਉੱਥੇ ਰੋਂਦੀ ਪਿੱਟਦੀ ਸੀ। ਉਹਦੀ ਵੀਡੀਓ ਦੇਖ ਕੇ ਮੈਨੂੰ ਸਾਡੀਆਂ ਉਹ ਸਾਰੀਆਂ ਮਾਵਾਂ ਚੇਤੇ ਆ ਗਈਆਂ, ਭੈਣਾਂ ਚੇਤੇ ਆ ਗਈਆਂ, ਜਿਹੜੀਆਂ ਪਿਛਲੇ ਦੌਰ ਦੇ ਵਿੱਚ ਇਸੇ ਤਰੀਕੇ ਨਾਲ ਪਿੱਟਦੀਆਂ ਫਿਰਦੀਆਂ ਸੀ। ਕਰਨਲ ਬਾਠ ਦਾ ਪਰਿਵਾਰ ਉਸ ਐਲੀਟ ਜਾਂ ਪਤਵੰਤੇ ਵਰਗ 'ਚ ਆਉਂਦਾ ਜਿਹੜੇ ਸਦਾ ਭਾਰਤ ਮਾਤਾ ਦੇ ਲਾਡਲੇ ਪੁੱਤ ਬਣ ਕੇ ਉਹਨਾਂ ਲੋਕਾਂ ਨੂੰ, ਉਹਨਾਂ ਸਿੱਖਾਂ ਨੂੰ ਮਾੜਾ ਮੰਨਦੇ ਆ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ। ਫਿਰ ਇਹ ਸਾਡੇ ਵਿੱਚ ਜਿਹੜਾ ਐਲੀਟ ਵਰਗ ਆ ਨਾ, ਪਤਵੰਤਾ ਸੱਜਣ, ਇਹ ਲੋਕ ਹਮੇਸ਼ਾ ਆਪਦੇ ਆਪ ਨੂੰ ਭਾਰਤੀ ਜੇ ਬਣਾ ਕੇ, ਤੇ ਅੱਜ ਇਸ ਬੀਬੀ ਨੂੰ ਜਾਂ ਇਸ ਪਰਿਵਾਰ ਨੂੰ ਸਾਫ਼ ਪਤਾ ਲੱਗ ਰਿਹਾ ਹੋਣਾ ਕਿ ਜਿਹੜੇ ਸਾਡੇ ਵਰਗੇ ਨੇ, ਜਿਹੜੇ ਐਲੀਟ ਸਮਝੇ ਜਾਂਦੇ ਆ, ਉਹ ਤਾਂ ਸਾਡੇ ਨੇੜੇ ਨਹੀਂ ਲੱਗਦੇ। ਆਮ ਸਿੱਖਾਂ ਦੇ ਵਿੱਚੋਂ ਬੜੀ ਦੁਨੀਆ ਸਾਡੇ ਆਈ ਹੈ ਨੇੜੇ, ਉਹਨਾਂ ਨੇ ਜ਼ਰੂਰ ਜਿਹੜਾ ਹੈ ਆਪਣਾ ਸਾਡਾ ਸਾਥ ਸਹਿਯੋਗ ਦਿੱਤਾ। ਤੇ ਜੇਕਰ ਕਰਨਲ ਬਾਠ ਦੇ ਪਰਿਵਾਰ ਨਾਲ ਇਹ ਵਧੀਕੀ ਨਾ ਹੁੰਦੀ, ਇਸ ਪਰਿਵਾਰ ਨੂੰ ਅਹਿਸਾਸ ਹੀ ਨਹੀਂ ਸੀ ਹੋਣਾ ਕਿ ਪੰਜਾਬ ਵਿੱਚ ਕਿਵੇਂ ਖਾਕੀ ਵਰਦੀ ਜ਼ੁਲਮ ਕਰਦੀ। ਆਮ ਕਿਸੇ, ਜਿਵੇਂ ਹੁਣ ਬਠਿੰਡੇ ਵਾਲੇ ਪਰਿਵਾਰ ਦੀ ਗੱਲ ਕਿੰਨੀ ਕੁ ਚੱਲੀ, ਪਰ ਇਹ ਪਰਿਵਾਰ ਕਿਉਂਕਿ ਸਾਧਨ ਸੰਪੰਨ ਹੈ, ਰੌਲਾ ਰੱਪਾ ਪਾ ਸਕਦੇ ਆ। ਕਦੇ ਆਮ ਬੰਦਾ ਥੋੜੀ ਦਿੱਲੀ ਜਾ ਕੇ ਵੱਡੇ ਲੀਡਰ ਨੂੰ ਮਿਲ ਸਕਦਾ, ਜਿਵੇਂ ਇਹ ਰਾਜਦੇਵ ਸੀ, ਕੀ ਉਹਦਾ ਨਾਂ, ਉਹਨੂੰ ਮਿਲੇ ਸੀ ਰੱਖਿਆ ਮੰਤਰੀ ਨੂੰ। ਉਹ ਜਿਹੜਾ ਇਸ ਪਰਿਵਾਰ ਨੇ ਇਸ ਕੁੱਟਮਾਰ ਤੋਂ ਬਾਅਦ ਸਾਰੇ ਰੌਲੇ ਗੋਲੇ ਨੂੰ ਉਭਾਰਿਆ, ਉਹਦੇ ਵਿੱਚ ਇੱਕ ਤਾਂ ਪੁਲਿਸ ਦਾ, ਸਟੇਟ ਦਾ ਗੰਦਾ ਚਿਹਰਾ ਜਿਹੜਾ
ਉਹ ਬੇਨਕਾਬ ਹੋ ਰਿਹਾ। ਹਾਲਾਂਕਿ ਸਾਨੂੰ ਆਮ ਲੋਕਾਂ ਨੂੰ, ਆਮ ਸਿੱਖਾਂ ਨੂੰ ਤਾਂ ਪਹਿਲਾਂ ਹੀ ਵਹਿਮ ਨਹੀਂ, ਪਰ ਜਦੋਂ ਵੀ ਕੋਈ ਇਸ ਸਿਸਟਮ ਦਾ ਸਤਾਇਆ ਹੋਇਆ ਬਾਗੀ ਹੁੰਦਾ ਸਿੱਖ, ਉਦੋਂ ਇਹੋ ਜਿਹੇ ਕਰਨਲ ਜਰਨਲ ਦੇ ਪਰਿਵਾਰ ਹੀ ਸਭ ਤੋਂ ਮੂਹਰੇ ਹੋ ਕੇ ਕਹਿੰਦੇ ਆ ਸਾਨੂੰ ਦਿਓ ਮੌਕਾ। KPS ਗਿੱਲ ਵਰਗੇ ਇਹੋ ਜਿਹੇ ਚੋਂ ਹੀ ਨਿਕਲਦੇ ਆ ਜਿਹੜੇ ਸਾਡੀ ਕੌਮ ਦਾ ਘਾਣ ਕਰਦੇ ਆ। ਅੱਜ ਸਾਨੂੰ ਪੂਰਨ ਹਮਦਰਦੀ ਆ ਇਸ ਪਰਿਵਾਰ ਨਾਲ। ਪਹਿਲੇ ਦਿਨ ਹੀ ਕਹਿਤਾ ਸੀ ਬੀਬੀ ਤੇਰਾ ਕੱਖ ਨਹੀਂ ਜੇ ਬਣਨਾ। ਤੇ ਉਹ ਪੁਲਿਸੀਏ ਜਿਨ੍ਹਾਂ ਤੇ ਇਹਨਾਂ ਨੂੰ ਬੜਾ ਮਾਣ ਸੀ ਕਿ ਹਮਾਰੀ ਤੋਂ ਬਾਤ ਬੜੇ ਪਿਆਰ ਸੇ ਸੁਣਤੇ ਹੈ, ਫੌਜੀ ਅਫਸਰਾਂ ਨੂੰ ਬਹਿ ਕੇ ਉਹਨੇ ਕਿਵੇਂ ਲੋਲੀਪੌਪ ਦਿੱਤਾ ਉਹ ਵੀ ਸਾਰਿਆਂ ਦੇ ਸਾਹਮਣੇ ਆ। ਫਿਰ ਜਿਹੜੀ ਚੰਡੀਗੜ੍ਹ ਪੁਲਿਸ ਨੇ ਚੰਦ ਚਾੜਿਆ ਉਹ ਵੀ ਸਭ ਦੇ ਸਾਹਮਣੇ ਆ। ਹੁਣ ਬੀਬੀ ਅੱਜ ਮੀਡੀਆ ਵਾਲਿਆਂ ਦੇ ਰੂਬਰੂ ਜਦੋਂ ਹੋਈ, ਉਹਨੂੰ ਪੱਤਰਕਾਰ ਕਹਿਣ ਬੀਬੀ ਜੀ ਤੁਸੀਂ ਤਾਂ ਉਦਣ ਵੀ ਬੜੇ ਖੁਸ਼ ਹੋਏ ਸੀ, ਕਹਿੰਦੇ ਸੀ ਨਾਨਕ ਸਿੰਘ ਮੈਨੂੰ ਇਨਸਾਫ ਦਵਾ ਦਿਓ। ਤੁਸੀਂ ਉਦਣ ਵੀ ਖੁਸ਼ ਹੋ ਗਏ ਸੀ ਜਿੱਦਣ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤਾ ਸੀ। ਤੁਸੀਂ ਜਦੋਂ ਗਵਰਨਰ ਨੂੰ ਮਿਲੇ, ਜਦੋਂ ਤੁਸੀਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਗੱਲ ਕੀਤੀ ਭਗਵੰਤ ਮਾਨ ਉਹਨਾਂ ਦੇ, ਤੁਸੀਂ ਕਹਿੰਦੇ ਸੀ ਮੈਨੂੰ ਬੜੀ ਤਸੱਲੀ ਆ। ਹੁਣ ਬੋਲੋ। ਇਹ ਸਵਾਲ ਮੈਨੂੰ ਬਹੁਤ ਚੰਗਾ ਲੱਗੇ। ਸਾਨੂੰ ਆਮ ਲੋਕਾਂ ਨੂੰ ਤਾਂ ਪਤਾ ਹੀ ਆ ਵੀ ਇਹਨਾਂ ਤੇਲਾਂ 'ਚ ਤੇਲ ਹੈ ਨਹੀਂ ਸਿਸਟਮ 'ਚ, ਪਰ ਜਦੋਂ ਇਹੋ ਜਿਹੇ ਜਿਹੜੇ ਚਿਹਰੇ ਮੋਹਰੇ ਵਾਲੇ ਜਿਨ੍ਹਾਂ ਦੀ ਰੈਕੋਗਨਾਈਜੇਸ਼ਨ ਆ ਸੋਸਾਇਟੀ 'ਚ, ਜਦੋਂ ਇਦਾਂ ਦੇ ਪਰਿਵਾਰ ਨੂੰ ਇਹ ਸਵਾਲ ਪੁੱਛਿਆ ਜਾਂਦਾ, ਲਾਚਾਰੀ, ਬੇਬਸੀ, ਨਿਰਾਸ਼ਤਾ ਜਦੋਂ ਦਿਖਦੀ ਹੈ, ਉਦੋਂ ਪਤਾ ਲੱਗਦਾ ਕਿ ਇਸ ਮੁਲਕ ਦੇ ਵਿੱਚ ਆਮ ਲੋਕਾਂ ਦਾ ਕੀ ਹਾਲ। ਖੈਰ ਹੁਣ CBI ਨੇ ਜਾਂਚ ਕਰਨੀ। CBI ਦੀ ਇਸ ਜਾਂਚ ਦੇ ਨਾਲ ਉਹ ਜਿਹੜਾ ਕੈਨੇਡਾ ਵਾਲਾ ਮੁੰਡਾ, ਕਿਉਂਕਿ ਮੁਕਾਬਲਾ ਝੂਠਾ ਬਣਾ ਕੇ ਫੇਰ ਆ ਕੇ ਚਾਅ ਚੜਿਆ ਹੋਇਆ ਸੀਗਾ, ਫੁਕਰੀ ਦਿਮਾਗ 'ਚ ਬੜੀ ਹੋਈ ਸੀ, ਉਹਨਾਂ ਪੁਲਿਸੀਆਂ ਨੇ ਇੱਥੇ ਕੀਤਾ ਸੀ। ਤੇ ਇਹ ਪੁਲਿਸੀਏ ਜਿਹੜੇ ਨੇ ਇਹਨਾਂ ਨੂੰ ਬਚਾਉਣ ਦੇ ਲਈ, ਉਹ ਬੀਬੀ ਵੀ ਪਿੱਟਦੀ ਆ, ਕਹਿੰਦੀ ਕਿੰਨਾ ਜ਼ੋਰ ਲੱਗਿਆ ਸਾਰੀ ਪੁਲਿਸ ਦਾ। ਬੀਬੀ ਇਹੋ ਜਿਹੇ ਪੁਲਿਸੀਏ ਕਿਤੇ ਇਹਨਾਂ ਨੂੰ ਲੱਭਦੇ ਆ। ਇਹੀ ਤਾਂ ਪਾਲੇ ਹੋਏ ਆ ਪੰਜਾਬ ਦੇ ਹਰ ਇਲਾਕੇ 'ਚ ਇਹੋ ਜਿਹੇ ਜ਼ਾਲਮ ਤੇ ਬੁੱਚੜ ਪੁਲਿਸੀਏ ਜਿਹੜੇ ਨੇ। ਇਹ ਬੀਬੀ ਕਹਿੰਦੀ ਆ, ਕਹਿੰਦੀ ਸਾਨੂੰ 4-4 5-5 ਕਰੋੜ ਆਫਰ ਕਰਦੇ ਆ। ਪਹਿਲਾਂ ਇਹ ਸੋਚੋ ਵੀ ਇਹਨਾਂ ਕੋਲ ਇੰਨਾ ਪੈਸਾ ਆਇਆ ਕਿੱਥੋਂ। ਇਹ ਗਰੀਬ ਲੋਕਾਂ ਦਾ ਲਹੂ ਚੂਸਿਆ ਇਹਨਾਂ। ਤੇ ਇਹ ਗੱਲ ਇਹ ਨਹੀਂ ਵੀ ਇਕੱਲੇ ਇਹਨਾਂ ਕੋਲੇ ਆ, ਪੰਜਾਬ ਭਰ ਦੇ ਵਿੱਚ ਕੋਠੀਆਂ ਕਾਰਾਂ, ਵਿਦੇਸ਼ਾਂ 'ਚ ਜਿਹੜਾ ਮਜੀਠੀ ਵਾਲਾ ਰੌਲਾ ਚੱਲਦਾ, ਇਹਦੇ 'ਚ ਵੀ ਕਈ ਅਫਸਰਾਂ ਦੇ ਬਾਰੇ ਜ਼ਿਕਰ ਆਉਂਦਾ ਵੀ ਕਰੋੜਾਂ ਰੁਪਏ, ਅਰਬਾਂ ਰੁਪਏ ਕਮਾ ਗਏ। ਹੱਦ ਹੋਈ ਪਈ ਆ ਕਿ ਖਾਕੀ ਵਰਦੀ ਪਹਿਨ ਕੇ ਇਹੋ ਜਿਹਾ ਮਾਹੌਲ ਸਿਰਜਦੇ ਆ ਕਿ 7-7 ਪੋਸਟਾਂ ਦੇ ਲਈ ਮਾਇਆ ਇਕੱਠੀ ਕਰ ਲੈਂਦੇ। ਪਰ ਜਿਵੇਂ ਇੱਕ ਕਥਾ ਆਉਂਦੀ ਆ ਨਾ, ਵੀ ਡਾਕੂ ਜੰਗਲ ਦੇ ਵਿੱਚ ਲੁੱਟ ਰਿਹਾ ਸੀ, ਸਾਧੂ ਕਹਿੰਦੇ ਵੀ ਕਾਹਦੇ ਲਈ, ਕਹਿੰਦਾ ਆਪਦੇ ਪਰਿਵਾਰ ਦੀ ਪਾਲਣਾ ਕਰਨੀ ਆ। ਕਹਿੰਦੇ ਜਾ ਪੁੱਛ ਕੇ ਆ। ਉਹ ਘਰ ਗਿਆ ਤੇ ਆਪਦੇ ਮਾਂ-ਬਾਪ ਨੂੰ ਕਹਿੰਦਾ ਬਈ ਜਿਹੜੀ ਮੈਂ ਲੁੱਟ ਖੋ ਮਾੜੇ ਚੰਗੇ ਕੰਮੇ ਕਰਕੇ ਲਿਆਉਣਾ, ਇਹ ਤੁਸੀਂ ਨਾਲ ਖਾਣੇ ਹੋ, ਜਦੋਂ ਲੇਖਾ ਹੋਊਗਾ ਉਦੋਂ ਨਾਲ ਖੜੋਗੇ। ਉਹਦੇ ਮਾਪੇ ਕਹਿੰਦੇ ਸਾਡਾ ਕੰਮ ਸੀ ਜਨਮ ਦੇਣਾ, ਤੇ ਔਲਾਦ ਦਾ ਕੰਮ ਹੁੰਦਾ ਜਦੋਂ ਬਿਰਧ ਹੋ ਜਾਣ ਮਾਪੇ, ਉਹਨਾਂ ਦੀ ਪਾਲਣਾ ਪੋਸ਼ਣਾ ਕਰਨਾ। ਇਹ ਤਾਂ ਤੇਰੇ ਹੱਥ ਆ, ਤੂੰ ਦੇਖ ਕਿਵੇਂ ਕਰਨੀ, ਅਸੀਂ ਤੈਨੂੰ ਕੀ ਕਹਿਣਾ, ਅਸੀਂ ਉੱਥੇ ਕਾਹਤੋਂ ਖੜਾਂਗੇ, ਤੂੰ ਚੰਗੇ ਤਰੀਕੇ ਨਾਲ ਕਮਾ ਲਾ। ਘਰ ਵਾਲੀ ਨੂੰ ਪੁੱਛਿਆ, ਉਹ ਕਹਿੰਦੀ ਦੇਖੋ ਮੈਂ ਹੈਗੀ ਆ ਤੁਹਾਡੀ ਜਨਾਨੀ, ਮੇਰਾ ਕੰਮ ਆ ਆਪਦੇ ਪਤੀ ਦੀ ਸੇਵਾ ਕਰਨੀ, ਜੋ ਲਿਆਏਗਾ ਉਹ ਮੈਂ ਤੈਨੂੰ ਬਣਾ ਕੇ ਖਵਾ ਦੂੰ, ਬੱਚਿਆਂ ਨੂੰ ਖਵਾ ਦੂੰ, ਤੇਰੇ ਮਾਪਿਆਂ ਨੂੰ ਖਵਾ ਦੂੰ, ਮੈਨੂੰ ਥੋੜੀ ਪਤਾ ਵੀ ਤੂੰ ਕਿਵੇਂ ਕਮਾਉਣਾ, ਚੰਗੇ ਤਰੀਕੇ ਨਾਲ ਕਮਾ ਲਾ। ਨਿਆਣਿਆਂ ਕੋਲੇ ਗਿਆ, ਉਹ ਵੀ ਕਹਿੰਦੇ ਇਹ ਔਲਾਦ ਨੂੰ ਕੀ ਕਹਿਣਾ ਤੂੰ। ਉਹ ਜਾ ਕੇ ਕਹਿੰਦੇ ਸਾਧੂ ਬਣ ਗਿਆ ਤੇ ਬੜਾ ਵੱਡਾ ਨਾਮਵਰ ਇਤਿਹਾਸ ਦੇ ਵਿੱਚ ਉਹਦਾ ਜ਼ਿਕਰ ਹੋ। ਖੈਰ ਆ ਜਿਹੜੇ ਹੈਗੇ ਆ ਪੁਲਿਸੀਏ, ਇਹਨਾਂ ਚੋਂ ਬਹੁਤਿਆਂ ਦੇ ਨਿਆਣੇ ਟੱਬਰ ਗੜਬੜ ਘਟਾਲਾ ਹੋਏ ਹੋਏ ਨੇ। ਕੋਈ ਚਿੱਟੇ ਦੇ ਵਿੱਚ ਫਸ ਗਿਆ ਨਿਆਣਾ, ਕਿਸੇ ਨੇ ਕੋਈ ਹੋਰ ਚੰਦ ਚਾੜਤਾ, ਕਈਆਂ ਦੀਆਂ ਜਨਾਨੀਆਂ ਦੇ ਰੌਲੇ ਪੈ ਜਾਂਦੇ ਆ। ਕੁੱਲ ਮਿਲਾ ਕੇ ਇਹ ਜਿਹੜੀ ਇੰਨੀ ਪਾਪ ਕਮਾ ਕੇ, ਇੰਨਾ ਜ਼ੁਲਮ ਕਰਕੇ, ਇਹ ਕੀ ਕਰਨਾ ਕੀ ਚਾਹੁੰਦੇ ਆ? ਸਿਰਫ ਫੁਕਰੀ ਆ ਕਿ ਯਾਰ ਤੂੰ ਇਸ ਸਾਈ ਆ, ਤੇਰੇ ਕੋਲੇ ਅਜੇ ਇਕੱਲਾ ਸਕੂਟਰ ਹੀ ਆ, ਤੂੰ ਕਾਰ ਜੋਗਾ ਨਹੀਂ ਹੋਇਆ। ਜਿਹੜਾ ਕਾਰ ਵਾਲਾ ਉਹ ਕਹਿੰਦਾ ਤੇਰੇ ਕੋਲੇ ਬਸ 5-7 ਲੱਖ ਵਾਲੀ ਕਾਰ ਆ, 35-40 ਲੱਖ ਵਾਲੀ ਤਾਂ ਹੋਵੇ। ਆ ਪਿੱਛੇ ਜੇ ਉਹ ਜਿਹੜੀ ਕੁੜੀ ਚਿੱਟੇ ਕਰਕੇ ਬਠਿੰਡੇ 'ਚ ਇੰਸਟਾ ਕੁਈਨ ਜਿਹਨੂੰ ਕਹਿੰਦੇ ਸੀ, ਉਹਦਾ ਵੀ ਇਹੀ ਸਾਰਾ ਕੁਝ ਨਿਕਲਿਆ ਸੀ ਨਾ, ਬਈ ਐਡੀ ਮਹਿੰਗੀ ਜ਼ਿੰਦਗੀ ਜਿਉਂਦੀ। ਉਹ ਇਹ ਜਿਹੜਾ ਪੁਲਿਸ ਮਹਿਕਮਾ, ਇਹ ਇਕੱਲੇ ਪੁਲਿਸ ਮਹਿਕਮੇ ਦੇ ਨਹੀਂ, ਹਰ ਸਰਕਾਰੀ ਮੁਲਾਜ਼ਮ ਨੂੰ ਇੱਕ ਇਹੋ ਜਿਹਾ ਭੂਤ ਸਵਾਰ ਹੁੰਦਾ, ਫਿਰ ਉਹ ਪੁੱਠੇ ਸਿੱਧੇ ਢੰਗ ਤਰੀਕੇ ਅਪਣਾ ਕੇ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ
ਕਿਉਂਕਿ ਸਾਨੂੰ ਬਾਕੀ ਭਾਰਤ ਨਾਲ ਕੋਈ ਮਤਲਬ ਨਹੀਂ, ਸਾਨੂੰ ਪੰਜਾਬ ਨਾਲ। ਤੇ ਆ ਜਿਹੜਾ ਕੇਜਰੀਵਾਲ ਵਾਲਾ ਲਾਣਾ, ਇਹਦੀ ਇਹੀ ਫੁਕਰੀ ਹੁੰਦੀ ਸੀ ਕਿ ਜੀ ਆਪਾਂ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ। ਪੰਜਾਬ ਵਿੱਚ ਇਹਨਾਂ ਦਾ ਰਾਜ ਆ, ਕਿੰਨਾ ਕੁ ਭ੍ਰਿਸ਼ਟਾਚਾਰ ਮੁਕਤ ਹੋਇਆ ਉਹ ਆਪਾਂ ਨੂੰ ਪਤਾ ਹੀ ਆ। ਜਿੱਥੇ ਦੇ ਸਧਾਰਨ ਜੇ ਪੁਲਸੀਏ ਕਰਨਲ ਪਰਿਵਾਰ ਨੂੰ ਕਹਿੰਦੇ ਆ 4-5 ਕਰੋੜ ਲੈ ਲਓ, ਇੱਥੇ ਕਰੋੜ ਉਹਨਾਂ ਨੂੰ ਐਂ ਲੱਗਦਾ ਜਿਵੇਂ 4-5 ਰੁਪਈਏ ਦੇਣੇ ਹੋਣ। ਇੰਨੀ ਮਾਇਆ ਕਿੱਥੋਂ ਆਈ ਆ ਉਹਨਾਂ ਕੋਲ। ਸੋ ਅੱਜ ਜਦੋਂ ਬੀਬੀ ਕਰਨਲ ਦੀ ਘਰਵਾਲੀ ਨੇ ਤਸੱਲੀਆਂ ਪ੍ਰਗਟਾਈਆਂ, ਮੈਂ ਉਦੋਂ ਦੇਖ ਕੇ ਸੋਚ ਰਿਹਾ ਸੀਗਾ, ਬੀਬੀ ਜੇਕਰ CBI ਨੇ ਇਹਨਾਂ ਨੂੰ ਸਜ਼ਾ ਕਰਾ ਵੀ ਦਿੱਤੀ ਤਾਂ ਪਹਿਲਾਂ ਕਿਹੜਾ ਸਜ਼ਾਵਾਂ ਨਹੀਂ ਹੋਈਆਂ। ਜਦੋਂ ਜਦੋਂ ਵੀ ਕੋਈ ਗੁੱਚੜ ਤੇ ਜ਼ਾਲਮ ਪੁਲਸੀਆ ਸਜ਼ਾ ਹੋ ਜਾਂਦੀ ਆ, ਉਹਨੂੰ ਫਿਰ ਮੌਕੇ ਦੀ ਸਰਕਾਰ ਜਿਹੜੀ ਆ ਅਸੈਂਬਲੀ ਚੋਂ ਸਜ਼ਾ ਉਹਦੀ ਮਾਫ ਕਰਵਾ ਦਿੰਦੀ ਹੈ। ਇਹਨਾਂ ਦੇ ਵੀ ਹੋ ਜੂ। ਜਿਹੜਾ ਤੈਨੂੰ 4-5 ਕਰੋੜ ਦਿੰਦੇ ਆ, ਇੰਨਾ ਤਾਂ ਦੇਣਾ ਵੀ ਨਹੀਂ ਪੈਣਾ। ਜਿਹੜੀ ਪਾਰਟੀ ਦਾ ਰਾਜ ਹੋਊਗਾ ਉਹਨਾਂ ਨੂੰ ਪਾਰਟੀ ਫੰਡ ਉੱਪਰ ਦਾ ਕਰ ਦੇਣਗੇ 2-4 ਕਰੋੜ ਤੇ ਮਿੰਟੋ ਮਿੰਟੀ ਸਾਰੀ ਸਜ਼ਾ ਮਾਫ। ਇਹ ਆ ਇਹ ਮੁਲਕ। ਕੱਲ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ, ਇੱਕ ਫੌਜੀ ਮੁੰਡਾ, ਤੇ ਉਹ ਪੂਰਾ ਗਰਜ ਕੇ ਕਹਿ ਰਿਹਾ ਕਿ ਜਦੋਂ ਅਸੀਂ ਬਾਰਡਰ ਤੇ ਸੀ, ਅਸੀਂ ਇੱਕ ਚਿੜੀ ਨਹੀਂ ਫਰਕਣ ਦਿੰਦੇ ਸੀ। ਤੇ ਆ ਪੰਜਾਬ ਭਰ ਦੇ ਵਿੱਚ ਚਿੱਟਾ ਹੀ ਚਿੱਟਾ ਹੋਇਆ ਪਿਆ। ਖਾਲਸਿਆਂ ਦੇ ਹਵਾਲੇ ਕਰੋ। ਤੁਸੀਂ ਕਹਿੰਦੇ ਹੋ ਨਾ ਖਾਲਿਸਤਾਨ, ਖਾਲਸਾ ਦੇ ਹਵਾਲੇ ਕਰੋ। ਜੇ 10 ਦਿਨ ਦੇ ਅੰਦਰ ਕੋਈ ਗੁੰਡਾਗਰਦੀ, ਕੋਈ ਬੇਕਾਨੂੰਨੀ, ਕੋਈ ਚਿੱਟਾ ਚੁੱਟਾ ਲੱਭ ਗਿਆ, ਉਹਦੀ ਜਿਹੜੀ ਵੀਡੀਓ ਆਈ ਉਹਦੇ ਵਿੱਚ ਪੁਲਿਸ ਵਾਲੇ ਵੀ ਖੜੇ ਹੁੰਦੇ, ਸਾਹਮਣੇ ਖੜ ਕੇ ਉਹ ਕਹਿ ਰਿਹਾ ਕਿ ਕੋਈ ਵਿਰਲਾ ਹੀ ਬਚਿਆ, ਤੁਸੀਂ ਸਾਰਿਆਂ ਨੇ ਕਰਪਸ਼ਨ ਦੇ ਨਾਲ ਇਸ ਮੁਲਕ ਦਾ, ਇਸ ਸੂਬੇ ਦਾ ਬੇੜਾ ਗਰਕ ਕੀਤਾ ਹੋਇਆ। ਵਾਕਿਆ ਹੀ ਹੌਲੀ ਹੌਲੀ ਲੋਕਾਂ 'ਚ ਗੱਲ ਚੱਲ ਪਈ ਆ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਜੇ ਖਾਲਿਸਤਾਨ ਹੋਵੇ ਤਾਂ ਕਾਹਨੂੰ ਲੋਕਾਂ ਤੇ ਆਹ ਪੁਲਸੀਏ ਜ਼ੁਲਮ ਕਰਨ, ਤੇ ਜੇ ਕੋਈ ਕਰ ਬੈਠੇ ਤੇ ਫਿਰ ਉਹਦੇ ਨਾਲ ਬੀਤੂ ਕੀ ਸਣੇ ਟੱਬਰ। ਜਦੋਂ ਉਹਨੂੰ ਪਤਾ ਲੱਗੂਗਾ ਵੀ ਮੇਰੇ ਨਾਲ ਬੁਰੀ ਹੋਊਗੀ, ਫਿਰ ਆਪੇ ਹੀ ਹਟੂ। ਇੱਥੇ ਤਾਂ ਇਹ ਆ ਵੀ ਜੇ ਕੋਈ ਰਿਸ਼ਵਤ ਦਿੰਦਾ ਫੜਿਆ ਵੀ ਜਾਵੇ, ਰਿਸ਼ਵਤ ਦੇ ਕੇ ਛੁੱਟ ਜਾਂਦਾ। ਸੋ ਕਰਨਲ ਬਾਠ ਦਾ ਪਰਿਵਾਰ ਜਿਹੜਾ ਮਾਮਲਾ ਉਭਾਰ ਰਿਹਾ, ਇਹ ਚੰਗੀ ਗੱਲ ਆ, ਤਾਂ ਕਿ ਹੋਰ ਇਹੋ ਜਿਹਾ ਨੂੰ ਅਕਲ ਆਵੇ ਕਿ ਆਮ ਲੋਕ ਇੱਥੇ ਕੀ ਜ਼ੁਲਮ ਝੱਲ ਰਹੇ ਨੇ, ਕੀ ਹਾਲ ਆ ਉਹਨਾਂ ਲੋਕ। ਖੈਰ, ਅੱਜ ਜਿਹੜਾ ਇਹ ਬੇਅਦਬੀਆਂ ਵਾਲਾ ਮਾਮਲਾ, ਉਹਦੇ ਬਾਰੇ ਅਖਬਾਰਾਂ 'ਚ ਛਪਿਆ, ਸਭ ਨੇ ਮੰਨਿਆ ਕਿ ਇਹ ਸ਼ੋਸ਼ੇਬਾਜ਼ੀ ਕੀਤੀ ਗਈ ਆ। 6 ਮਹੀਨੇ ਲਈ ਇਹ ਜਿਹੜਾ ਸਾਰਾ ਮਾਮਲਾ ਉਹ ਕਿਹਦੇ ਹਵਾਲੇ ਕਰਤਾ, ਕਿਸੇ ਕਮੇਟੀ ਦੇ। ਜਦ ਨੂੰ ਸਰਕਾਰ ਦਾ ਅਗਲੇ ਵਾਰ ਦਾ ਕੰਮ ਜਿਹੜਾ ਹੈਗਾ ਉਹ ਅਗਲੀ ਸਰਕਾਰ ਚੁਣਨ ਦੀ ਪ੍ਰਕਿਰਿਆ ਚੱਲ ਪੈਣੀ ਆ। ਸੋ ਇਹ ਸਰਕਾਰ ਵੀ, ਜਿਵੇਂ ਪਹਿਲਾਂ 2 ਸਰਕਾਰਾਂ 2015 ਤੋਂ ਨਿਕਲ ਚੁੱਕੀਆਂ ਨੇ, ਕਾਂਗਰਸ ਵਾਲੀ ਤੇ ਆਪ ਵਾਲੀ ਚੱਲੀਆਂ ਇਹ 2, ਤੇ ਪਹਿਲਾਂ ਬਾਦਲ ਵਾਲੇ ਸੀ, ਇਵੇਂ ਹੀ ਇਹ ਸਰਕਾਰ ਚਿੱਟੇ ਅਤੇ ਨਸ਼ੇ ਅਤੇ ਬਰਗਾੜੀ ਬਾਈਬਲ ਦੇ ਨਾਂ ਤੇ ਸੱਤਾ ਹੰਢਾ ਕੇ ਆਉ ਚੱਲੀ। ਸੋ ਜਿਹੜੇ ਲੋਕ ਇਹ ਆਸ ਕਰਦੇ ਰਹਿੰਦੇ ਆ ਕਿ ਫਲਾਣੇ ਨੂੰ ਬਣਾ ਦਿਓ, ਮੈਂ ਗਰੰਟੀ ਦਿੰਦਾ ਕਿ ਜਿਹਨੂੰ ਮਰਜ਼ੀ ਬਣਾ ਲਓ, ਕੱਖ ਨਹੀਂ ਜੇ ਇੱਥੇ ਹੋਣਾ। ਕਿਉਂਕਿ ਅਸੀਂ ਆਪਦੇ ਅਸੂਲ ਤੋਂ, ਸਿਧਾਂਤ ਤੋਂ ਥੜਕ ਗਏ ਆ। ਸਾਨੂੰ ਆਪਦੀ ਤਾਕਤ ਪੈਦਾ ਕਰਨੀ ਚਾਹੀਦੀ ਸੀ। ਅਸੀਂ ਭਾਰਤੀ ਤੰਤਰ ਦੀ ਤਾਕਤ ਮਜ਼ਬੂਤ ਕਰਨ ਵਾਲੇ ਜਿਹੜੇ ਬੰਦੇ ਆ, ਉਹਨਾਂ ਦੇ ਰਾਹ ਤੋਂ ਹੁਣ ਸਾਡੇ ਇੱਥੇ ਇਤਿਹਾਸ ਤੋਂ, ਸਾਡੇ ਫਲਸਫੇ ਤੋਂ ਤੋੜਨ ਵਾਲੀਆਂ ਤਾਕਤਾਂ ਜ਼ਿਆਦਾ ਸਰਗਰਮ। ਸਾਡੇ ਅੱਜ ਦੇਖੋ ਭਾਈ ਤਾਰੂ ਸਿੰਘ, ਜਿਨ੍ਹਾਂ ਦੀ ਖੋਪਰੀ ਉਤਾਰੀ, ਅੱਜ ਉਹਨਾਂ ਦਾ ਦਿਹਾੜਾ ਹੈ, ਸ਼ਹੀਦੀ ਦਿਹਾੜਾ। ਕਿਸੇ ਡੇਰੇਦਾਰ ਸਾਧ ਨੇ ਜਾਂ ਕਿਸੇ ਆਮ ਗੁਰਦੁਆਰੇ ਨੇ ਅੱਜ ਦੇ ਇਸ ਦਿਹਾੜੇ ਨੂੰ ਮਨਾਇਆ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਤੇ ਹੋਰ ਕਈ ਇਹੋ ਜਿਹੇ ਸੂਰਮੇ ਜਿਨ੍ਹਾਂ ਨੇ ਸਾਡੀ ਕੌਮ ਦੇ ਗੁਰਸਿੱਖਾਂ ਨੇ ਇਤਿਹਾਸ ਬਣਾਇਆ। ਉਹਨਾਂ ਦੇ ਦਿਹਾੜੇ ਜੇਕਰ ਸਾਡੀ ਕੌਮ ਮਨਾਵੇ, ਤੇ ਖਾਸ ਤੌਰ ਤੇ ਉਹਨਾਂ ਦੇ ਮਨਾਵੇ ਜਿਨ੍ਹਾਂ ਨੇ ਖਾਲਸਾ ਰਾਜ, ਸਿੱਖ ਰਾਜ ਕਾਇਮ ਕਰਨ 'ਚ ਭੂਮਿਕਾ ਨਿਭਾਈ, ਤਾਂ ਸਾਡੀ ਕੌਮ ਦੇ ਵਿੱਚ ਜਿੱਥੇ ਬੱਚਿਆਂ ਦੇ ਅੰਦਰ ਖਾਲਿਸਤਾਨ ਪ੍ਰਤੀ ਚਿਣਗ ਜਾਗੇ ਤੇ ਜਿੱਥੇ ਉਹਨਾਂ ਦਾ ਧਰਮ ਵਿੱਚ ਪਰਪੱਕਤਾ ਵਧੇ,
ਉੱਥੇ ਹਰ ਪੱਖ ਤੋਂ ਸਿੱਖ ਇੱਕ ਮਾਡਲ ਸਿੱਖ ਬਣੇ। ਮੈਂ ਜਿਵੇਂ ਕੱਲ ਗੱਲ ਕੀਤੀ ਸੀ ਕਿ ਜੈਜੀ ਬੈਂਸ ਨੇ ਠੋਕ ਵਜਾ ਕੇ ਕਿਹਾ ਹਾਂ ਜੀ ਮੈਂ ਖਾਲਿਸਤਾਨੀ। NIA ਵਿੱਚ ਮੈਨੂੰ ਸੱਦਿਆ ਦਿੱਲੀ, ਉੱਥੇ ਉਹਨਾਂ ਦਾ ਡਰਾਉਣ ਦਾ ਤਰੀਕਾ ਇਹ ਹੁੰਦਾ ਵੀ ਪਹਿਲੇ ਪੁੱਛ ਲਓ, ਤੇ ਜਦ ਹੀ ਉਹ ਕਹਿਣ ਲੱਗ ਜਾਂਦਾ ਬੰਦਾ ਨਹੀਂ ਨਹੀਂ ਜੀ ਮੈਂ ਨਹੀਂ ਖਾਲਿਸਤਾਨੀ, ਮੈਂ ਤਾਂ ਬੜਾ ਸ਼ਰੀਫ ਹਾਂ। ਮੈਨੂੰ ਪੁੱਛਿਆ ਉਹਨੇ ਵੀ ਤੁਹਾਡੀ ਆਈਡੀਓਲੋਜੀ ਕੀ ਆ, ਮੈਂ ਕਿਹਾ ਜੀ ਖਾਲਿਸਤਾਨ। ਉਹ ਉੱਠ ਕੇ ਚਲੇ ਗਿਆ ਅੰਦਰ, ਜਾ ਕੇ ਅਫਸਰਾਂ ਨਾਲ ਰਹਿਰੂ ਜੀ ਕਰਕੇ ਆਇਆ ਜਿਹੜਾ ਮੇਰੀ ਇਨਵੈਸਟੀਗੇਸ਼ਨ ਕਰਦਾ ਸੀ। ਫੇਰ ਸਾਰੀ ਗੱਲ ਹੋਰ ਤਰੀਕੇ ਨਾਲ ਚੱਲੀ। ਮੈਂ ਕਿਹਾ ਜੀ ਪੱਕੇ ਖਾਲਿਸਤਾਨੀ। ਸੋ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਇੱਕ ਮੁਹਿੰਮ ਚਲਾ ਲਈਏ, ਪ੍ਰਾਊਡ ਟੂ ਬੀ ਖਾਲਿਸਤਾਨੀ, ਮੈਨੂੰ ਖਾਲਿਸਤਾਨੀ ਹੋਣ ਤੇ ਮਾਣ ਆ, ਇੱਥੇ ਤਾਂ ਕਹਾਣੀ ਉਲਟ ਹੋਈ ਪਈ ਆ। ਅਖੇ ਜੀ ਮੈਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕੀਤਾ, ਇਹ ਬਦਨਾਮੀ ਵਾਲੀ ਗੱਲ ਆ। ਖਾਲਿਸਤਾਨੀ ਹੋਣਾ ਤਾਂ, ਸਿੱਖ ਹੋਣਾ ਤਾਂ ਫਖਰ ਵਾਲੀ ਗੱਲ ਆ। ਪਰ ਕਮਾਲ ਦੀ ਗੱਲ ਆ, ਖਾਲਸਾ ਕਹਿ ਦਈਏ ਤਾਂ, ਖਾਲਿਸਤਾਨੀ ਕਹਿ ਦਈਏ ਤਾਂ ਕਹਿੰਦੇ ਜੀ ਬਹੁਤ ਮਾੜੀ ਗੱਲ ਹੋ ਗਈ। ਇਹ ਸਾਰਾ ਕੁਝ ਕਿਉਂ ਆ? ਕਿਉਂਕਿ ਅਸੀਂ ਆਪਦੇ ਇਤਿਹਾਸ ਤੋਂ, ਆਪਦੇ ਫਲਸਫੇ ਤੋਂ ਟੁੱਟ ਗਏ। ਕਿਸੇ ਹਿੰਦੂ ਨੂੰ ਹਿੰਦੁਸਤਾਨੀ ਕਹਾਉਣ ਤੇ ਇਤਰਾਜ਼ ਹੁੰਦਾ, ਕਿਸੇ ਪਾਕਿਸਤਾਨੀ ਨੂੰ ਪਾਕਿਸਤਾਨੀ ਕਹਾਉਣ ਤੇ, ਕਿਸੇ ਵੀ ਬੰਦੇ ਨੂੰ ਅਸੀਂ ਕਿਉਂ ਨਹੀਂ ਕਹਾ ਸਕਦੇ ਜੀ ਅਸੀਂ ਖਾਲਿਸਤਾਨੀ? ਸੋ ਅੱਜ ਦੇ ਦੌਰ ਵਿੱਚ ਸਾਨੂੰ ਇੱਕ ਮੂਵਮੈਂਟ ਚਲਾਉਣੀ ਪਊਗੀ। ਹਰ ਕਾਰ ਕੋਠੀ, ਹਰ ਗਲੀ ਮੁਹੱਲੇ 'ਚ, ਜੋ ਕੋਈ ਜਿਹੋ ਜਿਹਾ ਮਰਜ਼ੀ ਹੋਵੇ। ਸਾਡੇ ਤਾਂ ਇੱਥੇ ਇੱਕ ਗਰਲੀਨ ਚੋਪੜਾ ਨਾਂ ਦੀ ਕੁੜੀ ਆ, ਜਗਤਾਰ ਭੁੱਲਰ ਨੇ ਉਹਦੀ ਇੰਟਰਵਿਊ ਕੀਤੀ। ਉਹ ਕੁੜੀ ਗਰਲੀਨ ਚੋਪੜਾ ਬਾਰ-ਬਾਰ ਕਹਿ ਰਹੀ ਆ ਕਿ ਮੈਂ ਬੱਬੂ ਮਾਨ ਨਾਲ ਹਸ਼ਰ ਫਿਲਮ 'ਚ ਕੰਮ ਕਰਨ ਤੋਂ ਬਾਅਦ 'ਚ ਫਿਲਮੀ ਦੁਨੀਆ 'ਚ ਚਲੀ ਗਈ, ਬਹੁਤ ਕੁਝ ਕੀਤਾ, ਪਰ ਮੈਨੂੰ ਅੱਜ ਧਰਮ ਨਾਲ ਜੁੜ ਕੇ ਸਵਾਦ ਆਇਆ ਹੋਇਆ। ਮੈਂ 10ਵੇਂ ਪਾਤਸ਼ਾਹ ਦਾ, ਬਾਰ-ਬਾਰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋ ਗਈ, ਪਰ ਬਹੁਤ ਅੰਦਰੋਂ ਉਹ ਧਰਮ ਨਾਲ ਜਾਂ ਗੁਰੂ ਨਾਲ ਜੁੜੀ ਹੋਈ ਕੁੜੀ। ਉਹਦੇ ਹੇਠਾਂ ਲਿਖਿਆ ਕੀ ਜਾ ਰਿਹਾ? ਪਹਿਲੋਂ ਸਿਰ ਤੇ ਚੁੰਨੀ ਤਾਂ ਲੈ ਲਾ, ਉਹ ਤੂੰ ਆਹ ਕਰ ਲਾ, ਉਹ ਕਰ ਲਾ। ਮੈਂ ਕਹਿੰਦਾ ਜੀ ਅਸੀਂ ਜਿੰਨੀਆਂ ਇਹ ਬੰਦਸ਼ਾਂ ਕਾਠੀਆਂ ਆਪਾਂ ਖੁੱਲੇ ਦਿਲ ਦੇ ਨਾਲ ਮੰਨੀਏ ਕਿ ਸਾਡੀ ਅੱਜ ਦੀ ਜਿਹੜੀ ਮਾਡਰਨ ਸਾਡੀ ਬੱਚੇ ਨੇ, ਉਹਨਾਂ ਦੇ ਹਿਸਾਬ ਨਾਲ ਸਾਨੂੰ ਕਰਨਾ ਪਊ। ਹਰ ਥਾਂ ਦੇ ਉੱਤੇ ਹਰ ਚੀਜ਼ ਨਹੀਂ ਚੱਲਣੀ। ਕੱਟੜਵਾਦ ਇੰਨਾ ਜ਼ਿਆਦਾ ਨਹੀਂ ਚਾਹੀਦਾ ਕਿ ਅਸੀਂ ਆਪਦੇ ਨਿਆਣਿਆਂ ਨੂੰ ਸਿੱਖੀ ਤੋਂ ਦੂਰ ਕਰ ਲਈਏ। ਉਨੀ ਕੁ ਖੁੱਲ੍ਹ ਜ਼ਰੂਰ ਦਈਏ ਜਿਹਦੇ ਨਾਲ ਸਾਡੇ 'ਚ ਇੱਕ ਬੱਚਿਆਂ ਦੇ ਵਿੱਚ, ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਹ ਹੋਵੇ ਕਿ ਸਾਡਾ ਧਰਮ ਕਿੰਨਾ ਮਹਾਨ। ਹਾਂ, ਗੁਰੂ ਘਰਾਂ 'ਚ ਜਾਂਦੇ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।